ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਦੇ ਉੱਪਰ ਮਾਰੀ ਦੀ ਹੈ ਨਜ਼ਰ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ। ਇੰਸ਼ੋਰੈਂਸ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਦੇ ਉੱਪਰ ਜੇਕਰ ਚਰਚਾ ਕਰੀਏ ਤਾਂ ਰੁਖ ਸੰਸਦ ਦਾ ਕਰਦੇ ਹਾਂ। ਸੰਸਦ ਦੇ ਵਿੱਚ ਇਸ ਸਮੇਂ ਚਰਚਾਵਾਂ ਚੱਲ ਰਹੀਆਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ। ਬੇਸ਼ੱਕ ਕੱਲ ਬੰਦੇ ਮਾਤਰਮ ਦੇ ਉੱਪਰ ਚਰਚਾ ਹੋਈ ਜਿਸ ਨੂੰ ਇੱਕ ਗੈਰ ਪ੍ਰਸੰਗਕ ਜਿਹੀ ਫਾਲਤੂ ਦੀ ਬਹਿਸ ਦੱਸਿਆ ਜਾ ਰਿਹਾ ਹੈ, ਪਰ ਉਹਦੇ ਵਿੱਚ ਪ੍ਰਿਯੰਕਾ ਗਾਂਧੀ ਹੁਣੀ ਘੇਰ ਲਿਆ ਮੋਦੀ ਨੂੰ ਤੇ ਅੱਜ ਕਹਿੰਦੇ ਵੀ ਰਾਹੁਲ ਗਾਂਧੀ ਹੁਣੀ ਅੱਧਾ ਘੰਟਾ ਲਾਇਆ ਹੈ ਤੇ ਅੱਧਾ ਘੰਟਾ ਉਹਨਾਂ ਨੇ ਕਿਹੜੀ ਚੀਜ਼ ਤੇ ਲਾਇਆ ਹੈ ਉਹ ਆਪਾਂ ਜਾਣਦੇ ਹਾਂ ਮਿੰਟੂ ਜੀ ਤੋਂ। ਪਾਇਓ ਜ਼ਰਾ ਚਾਨਣਾ ਜੀ। ਪਹਿਲਾਂ ਬਿਲਕੁਲ ਬੜੀ ਇੰਟਰਸਟਿੰਗ ਤੁਸੀਂ ਗੱਲਬਾਤ ਤੋਰੀ ਹੈ ਔਰ ਮੈਂ ਇਸ ਗੱਲੋਂ ਦਾਦ ਵੀ ਦਿੰਦਾ ਕਿ ਬਹੁਤ ਗੱਲ ਨੂੰ ਨਾ ਤੁਸੀਂ ਰੌਚਕ ਬਣਾ ਦਿੰਦੇ ਹੋ ਕਿ ਵੰਦੇ ਮਾਤਰਮ ਤੋਂ ਸ਼ੁਰੂਆਤ, ਜਿਹੜੀ ਕਿ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਮੀਡੀਆ ਦੇ ਵਿੱਚ ਇੰਨੀ ਨਹੀਂ ਜ਼ਿਆਦਾ ਨੋਟਿਸ ਕੀਤੀ ਗਈ। ਬਿਲਕੁਲ ਦਰੁਸਤ ਗੱਲ ਹੈ। ਦੇਖੋ, ਵੰਦੇ ਮਾਤਰਮ ਦੀ ਬਹਿਸ ਵੀ ਗੈਰ ਪ੍ਰਸੰਗਕ ਹੈ, ਉਹਦਾ ਵੀ ਕੋਈ ਤੁੱਕ ਨਹੀਂ ਹੈ। ਜੀ ਕਿਉਂਕਿ ਬੰਗਾਲ ਦੇ ਵਿੱਚ ਐਕਚੁਅਲ ਚ ਕੀ ਹੈ ਕਿ ਮੁਸਲਿਮ ਜੇ ਤੁਸੀਂ ਦੇਖੋਗੇ ਤਾਂ ਲਗਭਗ ਕੋਈ ਅੰਦਾਜ਼ਨ ਲਾ ਲਓ ਕਿ 30% ਦੇ ਕਰੀਬ ਮੁਸਲਿਮ ਵਸੋਂ ਲਾ ਲਓ ਜੀ। ਹੁਣ ਉਹਦਾ ਤੋੜ ਭਾਜਪਾ ਨੇ ਲੱਭਣਾ। ਭਾਜਪਾ ਨੂੰ ਜਿੱਥੇ ਜ਼ਿਆਦਾ ਮੁਸਲਿਮ ਵਸੋਂ ਮਿਲਦੀ ਹੈ ਨਾ, ਉੱਥੇ ਇਹਨਾਂ ਨੂੰ ਇੱਕ ਇਹ ਉਮੀਦ ਮਿਲਦੀ ਆ ਕਿ ਅਸੀਂ ਦੂਜਾ ਹਿੰਦੂ ਜਿਹੜਾ ਗੋਲਬੰਦ ਕਰ ਲਈਏ। ਔਰ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਅਜਿਹਾ ਕੀਤਾ ਵੀ ਜੀ। ਪਰ ਮਮਤਾ ਬੈਨਰਜੀ ਨੇ ਕਿਹਾ ਕੋਈ ਨਹੀਂ, ਵਿਧਾਨ ਸਭਾ ਚੋਣ ਆ ਲੈਂਦੇ ਹੋ, ਤੁਹਾਨੂੰ ਦੱਸਦੀ ਆ। ਫਿਰ ਉਹਨੇ ਇਹਨਾਂ ਨੂੰ ਠੋਕਿਆ। ਜੀ ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜਾ ਪਿਛਲਾ ਇਲੈਕਸ਼ਨ ਸੀ ਲੋਕ ਸਭਾ ਦਾ, ਮਮਤਾ ਬੈਨਰਜੀ ਨੇ ਉਹਦੇ ਵਿੱਚ ਵੀ ਠੋਕਿਆ। ਜੀ ਹੁਣ ਜਿਹੜਾ ਪ੍ਰਿਯੰਕਾ ਗਾਂਧੀ ਨੇ ਕੱਲ ਵੰਦੇ ਮਾਤਰਮ ਦੀ ਬਹਿਸ ਦੇ ਦੌਰਾਨ ਫੈਕਚੁਅਲੀ ਆਪਣਾ ਭਾਸ਼ਣ ਦਿੱਤਾ ਸਰ, ਮੇਰੇ ਖਿਆਲ ਦੇ ਨਾਲ ਉਹ ਹਿਸਟੋਰੀਕਲ ਹੈ। ਕਿਉਂਕਿ ਨਰਿੰਦਰ ਮੋਦੀ ਜੀ ਨੂੰ ਫੈਕਟਸ ਤੇ ਘੇਰਨਾ, ਮਤਲਬ ਕਿ ਬਹੁਤ ਸ਼ਾਲੀਨਤਾ ਨਾਲ ਘੇਰਨਾ, ਸਹਿਜਤਾ ਨਾਲ, ਇਹ ਇੱਕ ਮਤਲਬ ਕਿ 10-12 ਸਾਲ ਦਾ ਜੇ ਇਤਿਹਾਸ ਦੇਖੀਏ ਆਪਾਂ ਤਾਂ ਉਹਦੇ ਵਿੱਚ ਇੱਕ ਲੇਡੀ MP ਬਣੀ ਹੋ, ਇਹ ਬਿਹਤਰੀਨ ਬਾਕਮਾਲ ਸੀ। ਕਿਉਂਕਿ ਦੇਖੋ, ਇਹਦਾ ਵੰਦੇ ਮਾਤਰਮ ਦਾ ਇਤਿਹਾਸ ਮੈਂ ਵੀ ਪੜ੍ਹਿਆ ਹੋਇਆ ਜੀ। ਮੈਨੂੰ ਬਹੁਤ ਮਤਲਬ ਕਿ ਸ਼ੌਂਕ ਹੈ ਇਹਨਾਂ ਚੀਜ਼ਾਂ ਦਾ। ਬਿਲਕੁਲ ਜੋ ਇਹ ਗੱਲ ਕਹੀ ਹੈ ਨਾ, ਵੰਦੇ ਮਾਤਰਮ ਜਿਹੜਾ ਸੀਗਾ, ਪਹਿਲੀ ਗੱਲ ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਨਾ ਹੋਵੇ, ਜਿਹੜਾ ਇਹਦਾ ਲੇਖਕ ਸੀਗਾ ਨਾ ਸਰ, ਉਹ ਤੇ ਆਪ ਅੰਗਰੇਜ਼ਾਂ ਦਾ ਆਫੀਸਰ ਸੀਗਾ ਜੀ। ਜਿਹਦਾ ਨਾਮ ਵੀ ਨਹੀਂ ਲੈਣਾ ਆਉਂਦਾ। ਬਹੁਤੇ ਜਿਹੜੇ ਸੰਸਦ ਦੇ ਵਿੱਚ ਬੈਠੇ ਨੇ, ਕੋਈ ਵਕੀਮ ਦਾਸ ਕਹੀ ਜਾਂਦਾ ਸੀ ਜੀ, ਇਹ ਪੰਜਾਬ ਵਾਲੇ ਨੇ ਪ੍ਰਭਾਰੀ ਗਜੇਂਦਰ ਸ਼ੇਖਾਵਤ ਹੋਣੀ ਕਹੀ ਜਾਂਦੇ ਬਿਕਮ ਦਾਸ। ਬਿਕਮ ਨਹੀਂ ਬਕਿਮ। ਤਾਂ ਗੱਲ ਇਹ ਹੈ ਕਿ ਉਹ ਤਾਂ ਇੱਕ ਤੀਸਰਾ ਜਿਹੜਾ ਸਭ ਤੋਂ ਮਤਲਬ ਕਿ ਇਹਨਾਂ ਦਾ ਬੈਸਟ ਸੀਗਾ ਨਾ, ਉਹ ਪੁਰਸਕਾਰ ਵੀ ਹਾਸਲ ਕਰਦੇ ਨੇ ਅੰਗਰੇਜ਼ਾਂ ਤੋਂ। ਔਰ ਉਹਨਾਂ ਦੀ ਨਿਯੁਕਤੀ 1857 ਦੇ ਗਦਰ ਤੋਂ ਬਾਅਦ ਹੁੰਦੀ। ਮੈਂ ਤਾਂ ਹੀ ਤੁਹਾਨੂੰ ਦਾਤ ਦਿੱਤੀ ਸੀ ਕਿ ਰੌਚਕ ਬਣਾ ਦਿੰਦੇ ਤੁਸੀਂ ਗੱਲ ਨੂੰ ਕਈ ਵਾਰ ਪੁਆਇੰਟ ਚੁੱਕ ਕੇ, ਤਾਂ ਮੈਂ ਸ਼ਾਇਦ ਇਹ ਤੱਥ ਨਾ ਦੱਸਦਾ, ਆਡੀਅנס ਕੋਲ ਵੀ ਨਾ ਜਾਂਦੇ।
ਤਾਂ ਜੀ, ਜਿਹੜਾ ਵੰਦੇ ਮਾਤਰਮ ਹੈ ਉਹ ਸ਼ਾਇਦ 1876 ਦੇ ਵਿੱਚ ਹੀ ਰਚਿਤ ਹੋ ਗਿਆ ਸੀ, ਜਿਹੜੇ 2 ਸਟੈਂਜਾ ਨੇ ਉਹਦੇ, ਜੀ, ਠੀਕ ਹੈ ਨਾ। ਅੱਛਾ, ਉਹ ਬਾਅਦ ਦੇ ਵਿੱਚ ਜਿਹੜਾ ਆਨੰਦ ਮੱਠ ਨਾਵਲ ਹੈ, ਉਹਦੇ ਵਿੱਚ ਜਦੋਂ ਉਹਨੂੰ ਸ਼ਾਮਲ ਕੀਤਾ ਗਿਆ ਤਾਂ ਉਹਦੇ ਵਿੱਚ ਅੰਤਰੇ ਪਹਿਰੇ ਹੋਰ ਜੋੜ ਦਿੱਤੇ, ਜਿਹੜੇ ਕਿ ਜੀ, ਮਤਲਬ ਕਿ ਦੁਰਗਾ ਜਾਂ ਇਹਨਾਂ ਚੀਜ਼ਾਂ ਨਾਲ ਜੁੜਦੇ ਸਨ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਫਿਰ ਜਿਹੜਾ ਇਹ ਕਹਿੰਦੇ ਆ ਕਿ ਤੁਸੀਂ ਇਹ ਵੇਖੋ ਕਿ ਖੁਦ ਜਿਹੜਾ ਕਾਂਗਰਸ, ਅੱਛਾ, ਨਰਿੰਦਰ ਮੋਦੀ ਨੇ ਇੱਕ ਹੋਰ ਇਤਿਹਾਸਕ ਕਹਿ ਲਓ ਕਿ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਜੀ, ਇਹ ਤੇ ਕਿਹਾ ਕਿ ਇੱਕ ਅਧਿਵੇਸ਼ਨ में ਰਵਿੰਦਰਨਾਥ ਟੈਗੋਰ ਨੇ ਗਾਇਆ, ਪਰ ਇਹ ਨਹੀਂ ਜੀ, ਦੱਸਿਆ ਕਿ ਉਹ ਅਧਿਵੇਸ਼ਨ ਵੀ ਕਾਂਗਰਸ ਦਾ ਸੀ। ਇਹਦਾ ਮਤਲਬ ਹੈ ਕਿ ਕਾਂਗਰਸ ਦੇ ਤਾਂ ਆਜ਼ਾਦੀ ਤੋਂ ਪਹਿਲਾਂ ਵੀ ਸਮਾਗਮਾਂ ਦੇ ਵਿੱਚ ਇਹ ਗੀਤ ਵੱਜਦਾ ਰਿਹਾ, ਤੇ ਉਹ 2 ਹੀ ਜੀ, ਪਹਿਰੇ ਗਾਏ ਜਾਂਦੇ ਸਨ। ਜਿਹੜਾ ਉਹ 1937 ਵਾਲਾ ਸਾਰਾ ਐਪੀਸੋਡ ਵਾਪਰਿਆ, ਚਲੋ ਗੱਲ ਲੰਬੀ ਹੋ ਜਾਏਗੀ, ਮੈਂ ਥੋੜਾ ਜਿਹਾ ਦੱਸ ਦੇਣਾ ਤੁਹਾਨੂੰ। ਉਹ ਵੀ ਅੱਛਾ, ਉਹ ਪਤਾ ਕਦੋਂ ਹੋਇਆ ਸੀ ਸਾਰਾ ਕੁਝ, ਜਿਹੜਾ 1937 ਦਾ ਹਵਾਲਾ ਦਿੰਦੇ ਆ। ਇੰਟਰਸਟਿੰਗ ਨੇ ਚੀਜ਼ਾਂ, ਜਦੋਂ ਇਤਿਹਾਸ ਚੋਂ ਆਪਾਂ ਲੱਭਦੇ ਆ। ਜੀ, ਤਾਂ ਜਦੋਂ ਅਸੈਂਬਲੀਆਂ ਦੀ ਚੋਣ ਹੋਈ, 3 ਧਿਰਾਂ ਲੜ ਰਹੀਆਂ ਸਨ, ਇੱਕ ਮੁਸਲਿਮ ਲੀਗ, ਇੱਕ ਹਿੰਦੂ ਮਹਾਸਭਾ, ਤੇ ਤੀਜੀ ਹੋ ਗਈ ਕਾਂਗਰਸ। ਕਾਂਗਰਸ ਬਿਹਤਰੀਨ ਕਰ ਗਈ, ਜਿਨ੍ਹਾਂ ਨੇ ਮੁੱਦਾ ਚੁੱਕ ਲਿਆ ਇਸੇ ਨੂੰ ਜੀ, ਉਵਾਰ ਕੇ, ਕਿ ਇਸ ਬਹਾਨੇ ਵੰਦੇ ਮਾਤਰਮ ਮਤਲਬ ਕਿ ਮੁਸਲਿਮ ਜਿਹੜੇ ਸੀ ਉਹ ਮਤਲਬ ਇਹਦੇ ਤੋਂ ਥੋੜਾ ਜਿਹਾ ਇਸੇ ਕਰਕੇ ਚੱਲਦੇ ਸੀਗੇ, ਕਿਉਂਕਿ ਇਹਦੇ ਵਿੱਚ ਮੂਰਤੀ ਪੂਜਾ, ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸਾਨੂੰ ਮੂਰਤੀ ਦਾ ਪੂਜਕ ਦਰਸਾਇਆ ਜਾਂਦਾ, ਤੇ ਜੀ, ਉਹ ਗਾਉਣਾ ਪੈਂਦਾ ਹੈ, ਠੀਕ ਹੈ ਨਾ ਜੀ, ਇਸ ਹੂੰ, ਕਰਕੇ। ਪਰ ਗੱਲ ਇਹ ਆ ਕਿ ਜਿਨ੍ਹਾਂ ਨੇ ਜਦੋਂ ਇਹ ਮੁੱਦਾ ਛੇੜ ਦਿੱਤਾ, ਫਿਰ ਇਹਨਾਂ ਨੇ ਵੀ ਚੱਕ ਲਿਆ, ਕਾਂਗਰਸੀਆਂ ਨੂੰ ਮਤਲਬ ਕਿ ਫਿਰ ਚੱਕਣਾ ਪਿਆ ਮੁੱਦਾ। ਉਸ ਟਾਈਮ ਕੀ ਸੀ ਕਿ ਬੌਸ ਜਿਹੜਾ ਸੀ ਕਾਂਗਰਸ ਦਾ, ਉਹ ਪਟੇਲ ਹੀ ਸੀ। ਜੀ, ਸੰਭਾਵੀ ਪ੍ਰਧਾਨ ਸੁਭਾਸ਼ ਚੰਦਰ ਬੋਸ ਬਣਨ ਜਾ ਰਹੇ ਸੀ। ਬੋਸ ਨੇ ਬਕਾਇਦਾ ਲੈਟਰ ਲਿਖਿਆ ਨਹਿਰੂ ਨੂੰ ਕਿ ਤੁਹਾਡੀ ਕੀ ਰਾਏ ਹੈ ਇਹਦੇ ਤੇ, ਵੰਦੇ ਮਾਤਰਮ ਤੇ। ਉਹਨੇ ਕਿਹਾ ਕਿ ਅਸਮ ਚੋਂ ਮੈਨੂੰ ਵੀ ਲੈਟਰ ਮਿਲਿਆ, ਗੱਲਬਾਤ ਤੇ ਜੀ, ਚੱਲ ਰਹੀ ਹੈ, ਰਵਿੰਦਰਨਾਥ ਟੈਗੋਰ ਕੋਲ ਜਾਂਦੇ ਆ। ਰਵਿੰਦਰਨਾਥ ਟੈਗੋਰ ਨੇ, ਇਹ ਗੱਲਾਂ ਇਤਿਹਾਸਕ ਫੈਕਚੁਅਲੀ ਨੇ, ਕਿ ਰਵਿੰਦਰਨਾਥ ਟੈਗੋਰ ਨੇ ਇਹ ਗੱਲ ਕਹੀ ਕਿ ਮੈਂ ਤਾਂ ਇੱਕ ਈਸ਼ਵਰਵਾਦ ਸੰਕਲਪ ਨੂੰ ਮੰਨਣ ਵਾਲਾ, ਯਾਨੀ ਜੀ, ਜਿਹੜਾ ਉਹ ਦੂਸਰਾ ਸੀਗਾ ਜੋ ਜੋੜਿਆ ਗਿਆ ਸੀ ਆਨੰਦ ਮਠ ਦੇ ਦੌਰਾਨ, ਉਸਨੇ ਕਿਹਾ ਕਿ ਦੇਖੋ ਮੈਂ ਤੇ ਇਹਦੇ ਨਾਲ ਸਹਿਮਤ ਨਹੀਂ ਹਾਂ। ਉਸ ਤੋਂ ਬਾਅਦ ਹੀ ਜੇ ਤੁਸੀਂ ਦੇਖੋਗੇ ਤਾਂ ਫਿਰ ਉਹ 2 ਪਹਿਰਿਆਂ ਵਾਲਾ, ਵੈਸੇ ਵੀ ਤੁਸੀਂ ਦੇਖੋਗੇ ਰਾਸ਼ਟਰਗਾਨ ਕਿਸੇ ਵੀ ਮੁਲਕ ਦਾ ਹੁੰਦਾ ਹੈ ਨਾ, ਕੌਮੀ ਜੀ, ਤਰਾਨਾ, ਉਹ ਬੜਾ ਸੰਖੇਪ ਹੁੰਦਾ, ਔਰ ਸੰਖੇਪ ਕੀ ਕੌਮੀ ਤਰਾਨਾ ਤੇ ਵੱਜਦਾ ਨਹੀਂ, ਤੁਸੀਂ ਦੇਖਿਆ ਹੋਣਾ ਜਦੋਂ ਆਪਣੀ ਇੰਡੀਆ ਦੀ ਟੀਮ ਜਾਂਦੀ ਹੈ ਤਾਂ ਸ਼ਾਇਦ ਇੱਕ ਧੁਨ ਵੱਜਦੀ ਹੈ, ਉਹ ਜੀ, ਧੁਨ ਵੱਜਦੀ ਹੈ। ਤਾਂ ਮਤਲਬ ਕਿ ਜੇ ਤੁਸੀਂ ਵੇਖੋਗੇ ਤਾਂ ਗੱਲ ਇਹ ਆ ਕਿ ਵੈਸੇ ਉਹ ਧੁਨ ਕਿੱਥੋਂ ਆਈ ਹੈ, ਉਹ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ, ਜੀ, ਆਜ਼ਾਦ ਹਿੰਦ ਫੌਜ ਤੋਂ। ਮੈਂ ਤੁਹਾਨੂੰ ਹੂੰ, ਹੋਰ ਰੋਚਕ ਗੱਲ ਦੱਸ ਦੇਣਾ। ਤਾਂ ਗੱਲ ਇਹ ਹੈ ਕਿ ਉਸ ਤੋਂ ਬਾਅਦ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਗਈਆਂ, ਤਾਂ ਬਕਾਇਦਾ ਸੰਵਿਧਾਨ ਸਭਾ ਦੇ ਵਿੱਚ, ਜਿਹਦੇ ਚ ਸ਼ਿਆਮਾ ਪ੍ਰਸਾਦ ਮੁਖਰਜੀ ਵੀ ਇਹਨਾਂ ਦੇ ਨਾਲ ਸਨ, ਦੱਸੋ ਸਹਿਮਤੀ ਚ, ਤਾਂ ਮਤਲਬ ਜੀ, ਕਿ ਅੰਬੇਦਕਰ ਸਨ। ਤਾਂ ਖੈਰ ਇਹ ਸਾਰਾ ਕੁਛ ਆ, ਇਹਨਾਂ ਨੇ ਅੱਜ ਕੱਲ ਜਿਵੇਂ ਤੁਹਾਨੂੰ ਪਤਾ ਹੀ, ਉਧਰੋਂ ਇੱਕ ਇਹਨਾਂ ਦਾ ਹੈਗਾ ਨਾ ਕਬੀਰ ਹਮਾਯੂ ਆ ਸ਼ਾਇਦ ਉਹਦਾ ਨਾਮ ਆ, ਉਹਨੇ ਬਾਬਰੀ ਮਸਜਿਦ ਦਾ ਨੀਂਹ ਪੱਥਰ ਰੱਖ ਦਿੱਤਾ, ਤਰਨਮੂਲ ਦੇ ਵਿੱਚੋਂ ਉਹ ਸਸਪੈਂਡਡ ਆ। ਤੇ ਇਧਰੋਂ ਇਹਨਾਂ ਨੇ ਗੀਤਾ ਪਾਠ ਲੱਖਾਂ ਦਾ ਸਮੂਹ, ਉਧਰੋਂ ਜੀ, ਉਹ ਕਹਿੰਦਾ ਮੈਂ ਕੁਰਾਨ ਦਾ ਪਾਠ ਕਰਾਉਂਗਾ, ਉਹ ਮਤਲਬ ਕਿ ਓਵੇਸੀ ਦਾ ਵੀ ਅੰਕਲ ਬਣਨ ਨੂੰ ਫਿਰਦਾ ਹੈ। ਜੀ, ਤਾਂ ਇਹ ਇਦਾਂ ਮਤਲਬ ਕਿ ਇਹ ਸਿਰਫ ਜੋੜ ਤੋੜ ਆ, ਠੀਕ ਹੈ ਨਾ, ਕਿ ਗੋਲਬੰਦੀ ਦਾ ਹੀ ਇੱਕ ਯਤਨ ਹੈ। ਹੁਣ ਆ ਜਾਈਏ ਅੱਜ ਦੀ ਗੱਲਬਾਤ ਤੇ। ਤਾਂ ਅੱਜ ਦੀ ਜਿਹੜੀ ਗੱਲਬਾਤ ਹੈ ਉਹਦੇ ਚ ਆਪਾਂ ਜੇ ਵੇਖੀਏ ਤਾਂ 3 ਮੰਗਾਂ ਨੇ, 3 ਸਵਾਲ ਨੇ, ਆਪਾਂ ਇਹਨੂੰ ਇਦਾਂ ਹੀ ਸਮੇਟ ਦਿੰਦੇ ਹਾਂ। ਜੀ, ਜੋ ਗੱਲ ਕਹਿ ਰਹੇ ਆ ਰਾਹੁਲ ਗਾਂਧੀ ਕਿ ਮਸ਼ੀਨ ਰੀਡੇਬਲ ਵੋਟਰ ਲਿਸਟ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਬਈ 1 ਮਹੀਨਾ ਪਹਿਲਾਂ ਦਿਓ, ਪਹਿਲੀ ਜੀ, ਮੰਗ। ਤੇ ਦੂਜੀ ਹੋ ਗਈ ਕਿ ਸੀਸੀਟੀਵੀ ਫੁਟੇਜ ਡਿਸਟਰੋਏ ਕਰਨ ਦਾ ਨਿਯਮ ਬਦਲਿਆ ਜਾਣਾ ਚਾਹੀਦਾ। ਤੇ ਤੀਜਾ ਕਿ ਇਲੈਕਸ਼ਨ ਤੋਂ ਬਾਅਦ ਈਵੀਐਮ ਵੇਖਣ ਦੇ ਲਈ ਦਿੱਤੀ ਜਾਣੀ ਚਾਹੀਦੀ ਆ। ਵੋਟ ਚੋਰੀ ਤੋਂ ਵੱਡਾ ਕੋਈ ਐਂਟੀ ਨੈਸ਼ਨਲ ਕੰਮ ਨਹੀਂ। ਇਹਨੂੰ ਆਪਾਂ 3 ਕਹਿ ਲਓ ਕਿ ਮੰਗਾਂ 'ਚ ਰੱਖਤਾ। ਹੁਣ 3 ਸਵਾਲ ਜਿਹੜੇ ਕੀਤੇ ਆ ਆਪਾਂ ਉਹਨਾਂ ਨੂੰ ਲੈ ਲਈਏ। ਜੀ, ਉਹ ਕਹਿੰਦੇ ਆ ਕਿ ਤੁਸੀਂ ਇਹ ਦੱਸੋ ਕਿ ਚੋਣ ਕਮਿਸ਼ਨਰ ਦੀ ਨਿਯੁਕਤੀ ਚੋਂ ਜੀ, ਸੀਜੇਆਈ ਨੂੰ ਕਿਉਂ ਬਾਹਰ ਕੀਤਾ ਗਿਆ। ਇੱਥੇ ਇਹਨਾਂ ਦੇ ਕੋਲ ਭਾਰਤੀ ਜਨਤਾ ਪਾਰਟੀ ਕੋਲ ਕੋਈ ਜਵਾਬ ਨਹੀਂ, ਕਿਉਂਕਿ ਸੁਪਰੀਮ ਕੋਰਟ ਨੇ ਬਕਾਇਦਾ
ਇੱਕ ਰੂਲਿੰਗ ਦੇਤੀ ਸੀ ਕਿ ਚੀਫ ਜਸਟਿਸ ਆਫ ਇੰਡੀਆ ਨੂੰ ਬਿਠਾਇਆ ਜਾਣਾ ਚਾਹੀਦਾ ਵਿੱਚ, ਯਾਨੀ ਇੱਕ ਪ੍ਰਧਾਨ ਮੰਤਰੀ, ਇੱਕ ਚੀਫ ਜਸਟਿਸ ਆਫ ਇੰਡੀਆ ਤੇ ਇੱਕ ਹੋ ਗਿਆ ਵਿਰੋਧੀ ਧਿਰ ਦੇ ਆਗੂ। ਪਰ ਇਹਨਾਂ ਨੇ ਅਮੈਂਡਮੈਂਟ ਕਰਕੇ ਕਹਿ ਲਓ ਕਿ ਸੀਜੀਆਈ ਨੂੰ ਬਾਹਰ ਕਰਕੇ ਇੱਕ ਕੈਬਨਿਟ ਵਜ਼ੀਰ ਫਿੱਟ ਕਰਤਾ। ਠੀਕ ਹੈ ਜੀ, ਇਹ ਸਾਫ਼ ਹੋ ਗਿਆ। ਫਿਰ ਇੱਕ ਇਹਨਾਂ ਨੇ ਸਵਾਲ ਚੁੱਕਿਆ ਕਿ ਦਸੰਬਰ 23 ਤੋਂ ਜਿਹੜਾ ਕਾਨੂੰਨ ਬਦਲਿਆ ਗਿਆ ਕਿ ਚੋਣ ਕਮਿਸ਼ਨਰ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਸਕਦੀ। ਇਹ ਵੀ ਤੁਹਾਨੂੰ ਯਾਦ ਹੋਣਾ ਹੈ ਕਿ ਨਰਿੰਦਰ ਮੋਦੀ ਹੋਰਾਂ ਨੇ ਇੱਕ ਇਮਿਊਨਿਟੀ ਦੇ ਦਿੱਤੀ ਆ, ਕੋਈ ਵੀ ਚੋਣ ਕਮਿਸ਼ਨਰ, ਮਤਲਬ ਕਿ ਉਹਨੂੰ 7 ਖੂਨ ਮਾਫ ਵਾਲਾ ਹਿਸਾਬ ਕਿਤਾਬ ਆ ਕਿ ਜੋ ਮਰਜ਼ੀ ਕਰੇ ਉਹਦੇ ਖਿਲਾਫ ਮੁਕੱਦਮਾ ਨਹੀਂ ਹੋਏਗਾ। ਤਾਂ ਇਹਨਾਂ ਨੇ ਇਸ ਤਰ੍ਹਾਂ ਮਤਲਬ ਕਿ ਤੀਸਰਾ ਸਵਾਲ ਪੁੱਛਿਆ ਕਿ ਇਲੈਕਸ਼ਨ ਦੇ 45 ਦਿਨ ਬਾਅਦ ਸੀਸੀਟੀਵੀ ਫੁਟੇਜ ਕਿਉਂ ਡਿਲੀਟ ਕੀਤੇ ਗਏ। ਸੋ ਗੱਲ ਇਹ ਆ ਕਿ ਇਸ ਤੋਂ ਵੀ ਅੱਗੇ ਜੇ ਆਪਾਂ ਵੇਖੀਏ ਤੇ ਅੱਜ ਦੀ ਬਹਿਸ ਦੇ ਵਿੱਚ ਕੁਝ ਜਿੱਦਾਂ ਸਪਾ ਦੇ ਲੀਡਰ ਆ ਅਖਿਲੇਸ਼ ਯਾਦਵ ਜੀ, ਉਹ ਬੋਲੇ ਨੇ, ਟੀਐਮਸੀ ਵਾਲੇ ਕਲਿਆਣ ਬਨਰਜੀ ਅਤੇ ਮਨੀਸ਼ ਤਿਵਾੜੀ ਬਹੁਤ ਸੋਹਣਾ ਬੋਲੇ ਨੇ, ਆਪਣੇ ਪੰਜਾਬੀ ਲੀਡਰ ਨੇ, ਕਿ 12 ਰਾਜਾਂ ਦੇ ਵਿੱਚ ਐਸਆਈਆਰ ਗੈਰ ਕਾਨੂੰਨੀ ਹੈ। ਮੈਂ ਇਹਦੇ ਤੇ ਅੱਗੇ ਵੀ ਗੱਲ ਕਹਿ ਚੁੱਕਾ ਵਾਂ ਕਿ ਜੇ ਤੁਸੀਂ ਪੀਪਲ ਨੁਮਾਇੰਦਗੀ ਐਕਟ ਪੜ੍ਹੋਗੇ, ਤੁਸੀਂ ਲੋਕਾਂ ਦੇ ਲੋਕ ਨੁਮਾਇੰਦਗੀ ਐਕਟ ਪੜ੍ਹੋਗੇ ਤਾਂ ਤੁਹਾਨੂੰ ਕਿਤੇ ਵੀ ਐਸਆਈਆਰ ਨਹੀਂ ਮਿਲੇਗੀ। ਤੋਂ ਗੱਲ ਇਹ ਆ ਕਿ ਇਹ ਸਾਰਾ ਕੁਛ ਹੈ ਜਿਹੜਾ ਅੱਜ ਬਹਿਸ ਦਾ ਵਿਸ਼ਾ ਬਣਿਆ। ਤੇ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ, ਜਿੱਥੋਂ ਤੁਸੀਂ ਸ਼ੁਰੂ ਕੀਤੀ ਸੀ ਕਹਾਣੀ ਕਿ ਕੋਈ ਸਮਾਂ ਸੀ ਜਦੋਂ ਸਦਨ ਦੇ ਵਿੱਚ ਮੋਦੀ ਸਾਹਿਬ ਕੇ ਜਲਵੇ ਹੋਇਆ ਕਰਦੇ ਸੀ। ਅੱਜ ਕੱਲ ਥੋੜੀ ਜਿਹੀ ਤਸਵੀਰ ਬਦਲੀ ਜ਼ਰੂਰ ਹੈ। ਜੀ, ਇਸ ਤੋਂ ਅੱਗੇ ਜੇਕਰ ਚਲੀਏ ਤਾਂ ਗੱਲ ਪੰਜਾਬ ਦੀ ਕਾਂਗਰਸ ਦੀ ਕਰ ਲੈਂਦੇ ਆ। ਬੀਤੇ ਦਿਨੀ ਬੀਬੀ ਸਿੱਧੂ ਹੁਣੀ ਪੰਜਾਬ ਦੇ ਵਿੱਚ ਬਿਆਨ ਦਿੰਦੇ ਨੇ 500 ਕਰੋੜ ਵਾਲਾ, ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਸਭ ਨੇ ਵੇਖਿਆ ਤੇ ਸੁਣਿਆ ਹੈ। ਤੇ ਹੁਣ ਇਸ ਮਾਮਲੇ ਦੇ ਵਿੱਚ ਪਟਾਕੇ ਦਰ ਪਟਾਕੇ ਪੈਂਦੇ ਹੀ ਜਾਂਦੇ ਨੇ ਜੀ। ਅੱਗੇ ਤੋਂ ਅੱਗੇ ਕੀ ਹੋਊਗਾ, ਹੁਣ ਕਿੱਧਰ ਨੂੰ ਗੋਲੀ ਤੁਰੂਗੀ ਗੱਲ? ਚੱਲਦੀ ਰਹਿੰਦੀ ਢਿੱਲੋਂ ਪੈਣ ਪਟਾਕੇ ਵੇ। ਮੁਹੰਮਦ ਸਦੀਕ ਦੇ ਨਾ ਕਦੋਂ ਗਾਣੇ ਚ ਕਹਿੰਦੇ ਗੋਲੀ ਚੱਲਦੀ ਰਹਿੰਦੀ ਢਿੱਲੋਂ ਪੈਣ ਪਟਾਕੇ ਵੇ। ਢਿੱਲੋਂ ਲਿਖਾਰੀ ਸੀ ਭੁੱਖਿਆਂ ਵਾਲੇ ਪਿੰਡ ਦਾ, ਭੁੱਖਿਆਂ ਵਾਲੀ ਦੀ ਕਬੱਡੀ ਦੀ ਟੀਮ ਬਹੁਤ ਵਧੀਆ ਹੁੰਦੀ ਸੀ ਜੀ ਤੋਂ ਖੈਰ ਗੱਲ ਇਹ ਹੈ ਕਿ ਪਟਾਕੇ ਵਾਕਿਆ ਪੈਂਦੇ। ਉਹ ਟੈਚੀ ਕਾਹਦਾ ਖੁੱਲਿਆ, ਜੀ ਗਾਨੀ ਕਾਹਦੀ ਦਿੱਤੀ ਮੈਂ ਪਵਾੜਾ ਪਾ ਲਿਆ। ਤਾਂ ਮਤਲਬ ਕਿ ਉਹ ਟੈਚੀ ਕਾਹਦੀ ਖੁੱਲੀ ਆ ਕਿ ਬਿਲਕੁਲ ਪੰਗਾ ਪੈ ਗਿਆ। ਹੁਣ ਦੇਖੋ ਬੀਬੀ ਸਿੱਧੂ ਬਾਰੇ ਤੇ ਅੱਜ ਕਾਂਗਰਸ ਦੇ ਇੱਕ ਲੀਡਰ ਬੋਲ ਰਹੇ ਸਨ ਕਿ ਬੀਬੀ ਹੋ ਗਈ ਆ ਬਿਨਾਂ ਵਰੇਕੋਂ, ਤਾਂ ਬਾਈ ਇਹਨੂੰ ਤੇ ਹੁਣ ਕਾਨੂੰਨੀ ਕਾਰਵਾਈ ਰਾਹੀਂ ਰੋਕਾਂਗੇ। ਜੀ ਤੇ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਬੀਬੀ ਸਿੱਧੂ, ਸੁਖੀ ਸਿੱਧੂ ਨੇ ਜੋ ਨੋਟਿਸ ਦਿੱਤਾ ਉਹਦੇ ਜਵਾਬ ਚ ਉਹ ਕਹਿੰਦੀ ਕਿ ਮੇਰੇ ਕੋਲ ਸਬੂਤ ਹੈ, ਦੇਵੇ ਨੋਟਿਸ। ਬੀਬੀ ਤੇ ਅੱਜ ਕੱਲ ਬਾਈ ਬੋਲਣ ਨਹੀਂ ਦਿੰਦੀ ਕਿਸੇ ਨੂੰ। ਅੱਛਾ, ਇਸ ਤੋਂ ਇਲਾਵਾ ਉਸਨੇ ਰਾਜਾ ਵੜਿੰਗ ਦੇ ਖਿਲਾਫ ਤੇ ਏਡਾ ਤਗੜਾ ਮੋਰਚਾ ਖੋਲ ਦਿੱਤਾ ਕਿ ਇਹ ਸੀਐਮ ਦੇ ਤਲਵੇ ਚੜਦਾ ਹੈ। ਜੀ ਤੇ ਇਹਦੇ ਕੇਸ ਜਿਹੜੇ ਆ ਉਹ ਮਾਨ ਕਿਉਂ ਨਹੀਂ ਖੋਲ ਕੇ ਗ੍ਰਿਫਤਾਰ ਕਰਦਾ, ਸਵਾਲ ਵੀ ਕਰਦੀ ਹੈ ਬੀਬੀ। ਫਿਰ ਸੁਖੀ ਰੰਧਾਵਾ ਤੇ ਫੇਰ ਵਰਦੀ ਆ ਕਿ ਬਈ ਇਹ ਤੇ ਟਿਕਟਾਂ ਰਾਜਸਥਾਨ ਚ ਜਾ ਕੇ ਵੇਚ ਆਇਆ। ਮਤਲਬ ਕਿ ਕੋਈ ਨੋਟਿਸ ਦਾ ਡਰ ਨਹੀਂ, ਕੋਈ ਕੁਝ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਮਤਲਬ ਪ੍ਰਤਾਪ ਸਿੰਘ ਬਾਜਵਾ, ਉਹ ਕਰਨਵੀਰ ਬੁਰਜ ਦੇ, ਤੁਹਾਨੂੰ ਪਤਾ ਹੀ ਹੈ, ਤਰਨਤਾਰਨ ਜ਼ਿਮਨੀ ਚੋਣ ਲੜੀ ਸੀ। ਕਰਨਵੀਰ ਬੁਰਜ ਨੂੰ ਇਹਨਾਂ ਕਿਹਾ ਕਿ ਪੈਸੇ ਲੈ ਕੇ ਟਿਕਟ ਦਿੱਤੀ ਆ। ਕਰਨਵੀਰ ਬੁਰਜ ਕਹਿੰਦਾ ਕਿ ਨਹੀਂ 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 ਐਸਾ ਕੁਛ ਨਹੀਂ। ਬੀਬੀ ਕਹਿੰਦੀ ਇਹਦਾ ਵੀ ਸਬੂਤ ਹੈ ਕਿ ਜਿਹੜੇ ਗੰਡੀਵਿੰਡ ਵਾਲੇ ਹੈਗੇ ਆ ਰਾਣੇ ਹੋਰੀ, ਉਹ ਕਿਉਂ ਗਏ ਭਾਜਪਾ ਚ। ਤੇ ਉਹਨੇ ਰਾਣੇ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਤਸਦੀਕ ਕਰ ਦਿੱਤਾ ਕਿ ਹਾਂਜੀ ਮੇਰੇ ਤੋਂ ਪੈਸੇ ਮੰਗੇ ਗਏ ਸਨ, ਪਰ ਕਿਹੜੇ ਲੀਡਰ ਨੇ ਮੰਗੇ ਸਨ ਕੋਈ ਪਤਾ ਨਹੀਂ। ਮਤਲਬ ਅੱਜ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਦੇ ਵਿੱਚ ਆ ਪ੍ਰਿਤਪਾਲ ਸਿੰਘ ਬਲੀਏਵਾਲ, ਉਹਨਾਂ ਨੇ ਫੇਰ ਇੱਕ ਚੂਚਰੀ ਛੇੜ ਦਿੱਤੀ ਕਿ ਬਈ ਇੱਕ ਮੀਟਿੰਗ ਚੱਲੀ ਜਾਂਦੀ ਸੀ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਬੈਠੇ ਸਨ, ਜ਼ਾਰਾ ਜੀ ਗੱਲ ਹੈ ਕਿ ਕੈਪਟਨ ਸਾਹਿਬ, ਕਿ ਉਸ ਦਰਮਿਆਨ ਰਾਣਾ ਗੁਰਜੀਤ ਸਿੰਘ ਇੱਕ ਮੁੱਦਾ ਚੁੱਕਦੇ ਆ, ਐਸਐਸਪੀ ਪੱਧਰ ਦਾ ਕੋਈ ਤਬਾਦਲਾ ਹੋਇਆ ਕਿ ਮਨੀ ਫॉर ਟ੍ਰਾਂਸਫਰ ਦਾ ਮਾਮਲਾ, ਤੇ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਤੇ ਇਹਨਾਂ ਦੀ ਆਪਸ ਦੇ ਵਿੱਚ ਝੜਪ ਹੁੰਦੀ ਹੈ ਤੇ ਉਸ ਤੋਂ ਬਾਅਦ ਦੋਨਾਂ ਨੂੰ ਬਾਹਰ ਭੇਜ ਦਿੱਤਾ ਜਾਂਦਾ। ਸੋਚ ਕੇ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਂਟਰੀਆਂ ਹੋ ਰਹੀਆਂ ਨੇ ਜੀ। ਗੱਲ ਹੀ ਛੱਡ ਦਿਓ ਤੁਸੀਂ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਜੀ ਕਿ ਬੀਬੀ ਨੂੰ ਇਲਾਜ ਦੀ ਜ਼ਰੂਰਤ ਹੈ। ਗੰਡੀਵਿੰਡ ਵਾਲੇ ਜਿਹੜੇ ਆ ਉਹ ਤੇ ਬਾਈ ਉਹ ਫਿਰ ਥੋੜਾ ਦੱਸਦੇ ਆ ਕਿ ਜਦੋਂ ਛੱਡਣਾ ਹੋਵੇ ਤੇ ਤੁਹਾਨੂੰ ਪਤਾ ਨੁਕਸ ਲੱਭਦੇ ਆ ਇੱਕ ਦੂਜੇ ਦੇ ਵਿੱਚ, ਯਾਨੀ ਮੀਆਂ ਬੀਬੀ ਦੇ ਵਿੱਚ ਫਿਰ ਨੁਕਸ ਦੇਖਣ ਲੱਗ ਪੈਂਦੇ ਆ।
ਤਾਂ ਗੱਲ ਇਹ ਹੈ ਕਿ ਇੰਨਾ ਕੁਛ ਚੱਲ ਰਿਹਾ ਹੈ ਨਾ ਗੁਰਪ੍ਰੀਤ, ਕਿ ਭਾਈ ਕੱਲੇ ਕੱਲੇ ਬਿਆਨ ਨੂੰ ਤੇ ਯਾਦ ਰੱਖਣਾ ਵੀ ਔਖਾ ਹੋ ਰਿਹਾ ਸਾਡੇ ਵਾਸਤੇ, ਜਿਵੇਂ ਨਲਾਇਕ ਬੱਚੇ ਵਾਸਤੇ ਤੁਹਾਨੂੰ ਪਤਾ ਰੱਟਾ ਮਾਰ ਕੇ ਉੱਤਰ ਯਾਦ ਕਰਨੇ ਔਖੇ ਹੋ ਜਾਂਦੇ ਆ। ਇੰਨਾ ਕਾਂਗਰਸ ਦੇ ਵਿੱਚ ਘਮਸਾਨ ਆ। ਅੱਛਾ, ਜੀ, ਇੱਕ ਚੀਜ਼ ਹੋਰ ਹੋ ਗਈ ਕਿ ਹੁਣ ਬੀਬੀ ਸਿੱਧੂ ਦੇ ਖਿਲਾਫ ਵੀ ਮੋਰਚਾ ਖੁੱਲਦਾ ਨਜ਼ਰ ਆ ਰਿਹਾ ਹੈ। ਤੁਹਾਨੂੰ ਜੀ, ਯਾਦ ਹੋਣਾ ਮਿੱਠੂ ਇਹਨਾਂ ਦਾ ਬਹੁਤ ਨੇੜਲਾ ਬੰਦਾ ਸੀ, ਕਾਉਂਸਲਰ ਸੀ। ਇਹਦਾ ਨਾਂ ਜਿਹੜਾ ਗੂੰਜਿਆ ਸੀ ਜਦੋਂ ਦੁਸਹਿਰੇ ਵਾਲਾ ਕਾਂਡ ਹੋਇਆ, ਯਾਦ ਹੋਣਾ ਤੁਹਾਨੂੰ। ਜੀ, ਮਿੱਠੂ ਅੱਜ ਕੱਲ ਹੈ ਜ਼ਿਲ੍ਹਾ ਪ੍ਰਧਾਨ ਤੇ ਦੂਜੀ ਵਾਰ ਕਾਉਂਸਲਰ ਬਣਿਆ ਵਾ। ਉਸਨੇ ਮੋਰਚਾ ਖੋਲ ਦਿੱਤਾ। ਉਸਨੇ ਕਿਹਾ ਹੈ ਕਿ 2017 ਚ ਇਹਨਾਂ ਨੇ ਕਾਉਂਸਲਰਾਂ ਦੀ ਟਿਕਟ ਦੀ ਜਿਹੜੀ ਵੰਡ ਹੋਈ ਸੀ ਨਾ, ਉਹਦੇ ਚ ਪੈਸੇ ਲਏ ਸੀ ਬੀਬੀ ਸਿੱਧੂ ਨਾਲ। ਜੀ, ਇਹ ਵੀ ਕਥਿਤ ਦੋਸ਼ ਆ ਗਿਆ। ਦੂਜਾ, ਉਸਨੇ ਆਖਿਆ ਕਿ ਬੀਬੀ ਜਾ ਰਹੀ ਹੈ ਜਲਦੀ ਭਾਜਪਾ ਦੇ ਵਿੱਚ। ਹੁਣ ਹੂੰ, ਇਸੇ ਟਾਈਮ ਸਿੱਧੂ ਫੈਮਿਲੀ ਦਾ ਬਹੁਤ ਨੇੜੂ, ਮੈਨੂੰ ਲੱਗਦਾ ਹੈ ਕਿ ਅੱਜ ਕੱਲ ਉਹ ਵੀ ਅੰਦਰੇ ਅੰਦਰ ਕਹਿ ਲਓ ਕਿ ਪਾਲਾ ਬਦਲ ਗਿਆ ਤੇ ਉਸਨੇ ਵੀ ਮੋਰਚਾ ਖੋਲ ਦਿੱਤਾ। ਮਤਲਬ ਕਿ ਬੀਬੀ ਸਿੱਧੂ ਦੇ ਖਿਲਾਫ ਪਾਰਟੀ ਦੇ ਅੰਦਰੋਂ ਮੋਰਚਾ ਖੁੱਲ ਗਿਆ। ਇਹ ਤੋਂ ਇਲਾਵਾ ਹੁਣ ਖਬਰ ਆ ਰਹੀ ਹੈ, ਇੱਕ ਵੱਡੀ ਖਬਰ ਆ ਰਹੀ ਹੈ ਕਿ ਰਾਜਾ ਵੜਿੰਗ ਬਿਆਨ ਦੇ ਰਹੇ ਆ। ਰਾਜਾ ਵੜਿੰਗ ਕਹਿ ਰਹੇ ਆ ਕਿ ਇਲੈਕਸ਼ਨ ਚੱਲ ਰਿਹਾ ਹੈ, ਨਵਾਂ ਵਿਵਾਦ ਖੜਾ ਕਰ ਰਹੀ ਹੈ ਸਰਕਾਰ ਜਾਣਬੁੱਝ ਕੇ, ਮਤਲਬ ਕਿ ਪਾਰਟੀ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਜੀ, ਹੈ। ਹੁਣ ਦੇਖੋ, ਪਾਰਟੀ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ, ਬਿਲਕੁਲ ਪਾਰਟੀ ਤੇ ਕਮਜ਼ੋਰ ਹੋ ਰਹੀ ਹੈ, ਪਰ ਤੁਸੀਂ ਇਹਨੂੰ ਰੋਕੋਗੇ ਕਿੱਦਾਂ, ਨਜਿੱਠੋਗੇ ਕਿੱਦਾਂ? ਬੀਬੀ ਨੂੰ ਸਸਪੈਂਡ ਕਰ ਦਿੱਤਾ। ਬੀਬੀ ਤੇ ਕਹਿੰਦੀ ਹੈ ਕਿ ਮੇਰੀ ਹਾਈ ਕਮਾਂਡ ਦੇ ਨਾਲ ਗੱਲ ਹੋਈ ਆ, ਇਲੈਕਸ਼ਨ ਮੈਂ ਲੜੂੰਗੀ, ਇਹ ਪਾਰਟੀ ਨੇ ਫੈਸਲਾ ਕਰਨਾ ਹੈ, 70% ਕਾਂਗਰਸੀ ਸਾਡੇ ਨਾਲ ਆ 4-5 ਬੰਦੇ ਦਫਾ ਕਰੋ, ਕਾਂਗਰਸ ਤੇ 70 ਸੀਟਾਂ ਲੈ ਜਾਏਗੀ। ਮਤਲਬ ਕਿ ਬੀਬੀ ਕੋਲ ਤੇ ਸਾਰਾ ਰੋਡ ਮੈਪ ਹੈ, ਉਹਨੂੰ ਰੋਕੋਗੇ ਕਿੱਦਾਂ? ਕੋਈ ਰੋਕ ਸਕੇ ਤਾਂ ਰੋਕ ਲੈ, ਉਹ ਨਾ ਬੀਬੀ ਰੋਕਦੀ। ਤਾਂ ਗੱਲ ਇਹ ਆ ਕਿ ਸਿੱਧੂ ਸਾਹਿਬ ਬਾਰੇ ਉਹਨਾਂ ਨੇ ਪਹਿਲਾਂ ਹੀ ਕਹਿਤਾ, ਬੀਬੀ ਜੀ ਨੇ, ਕਿ ਵੇਖੋ ਜੀ ਗੱਲ ਇਹ ਆ ਕਿ ਸਿੱਧੂ ਨੇ ਕਿਹਾ ਤੂੰ ਦੇਖ ਆਪਦਾ ਹੁਣ ਜਿੱਦਾਂ ਕਰਨੀ ਆ, ਵੀ ਜੀ, ਮੈਨੂੰ ਤੇ ਹੁਣ ਦੂਰ ਹੀ ਰਹਿਣ ਦੇ ਰਾਜਨੀਤੀ ਤੋਂ। ਯਾਨੀ ਸਿੱਧੂ ਸਾਹਿਬ ਵਾਲੇ ਜਿਹੜੇ ਨਿਸ਼ਾਨੇ ਸੀ, ਫੁੰਡ ਬੀਬੀ ਰਹੀ ਆ। ਜੀ, ਤਾਂ ਲੱਗਦਾ ਇਹੋ ਆ ਕਿ ਕਾਂਗਰਸ ਦੇ ਵਿੱਚ ਭੁਚਾਲ ਲਿਆਉਣ ਬਾਅਦ ਬੀਬੀ ਲਈ ਜਗ੍ਹਾ ਬਚਣੀ ਮੁਸ਼ਕਲ ਆ। ਬੀਬੀ ਹੁਣ ਗਾਂ ਕਿਹੜੀ ਜਗ੍ਹਾ ਕੋਈ ਤਲਾਸ਼ਦੀ ਹੈ, ਕਿਉਂਕਿ ਇਲੈਕਸ਼ਨ ਤੇ ਲੜਨਾ ਹੀ ਲੜਨਾ, ਇਹ ਵੇਖਣ ਯੋਗ ਗੱਲ ਹੋਏਗੀ। ਪਰ ਕਾਂਗਰਸ ਦਾ ਘਮਸਾਨ ਬਿਲਕੁਲ ਹੀ ਜਿੱਦਾਂ ਕਹਿ ਲਈਏ ਕਿ ਸਿਖਰ ਤੇ ਹੈ ਇਸ ਵੇਲੇ। ਜੀ, ਸਿਖਰ ਤੇ ਚੱਲ ਰਿਹਾ ਹੈ ਪੂਰਾ। ਇਹ ਪਤਾ ਨਹੀਂ ਪੰਜਾਬ ਨੂੰ ਬਚਾਉਣ ਵੱਲ ਕਦੋਂ ਵਧਣਗੇ। ਹਾਲੇ ਤਾਂ ਆਪੋ ਆਪਣੀਆਂ ਕੁਰਸੀਆਂ ਬਚਾਉਣ ਦੀ ਦੌੜ ਦੇ ਵਿੱਚ ਹੀ ਲੱਗੇ ਹੋਏ ਨੇ। ਅੱਗੇ ਚੱਲੀਏ ਤਾਂ ਉਧਰ ਸੁਖਬੀਰ ਬਾਦਲ ਹੋਣੀ ਵੀ ਕਹਿੰਦੇ ਵੀ ਚੜ੍ਹਤ ਵੱਲ ਵਧ ਰਹੇ ਹਾਂ ਅਸੀਂ ਹੌਲੀ-ਹੌਲੀ। ਤਰਨਤਾਰਨ ਇਲੈਕਸ਼ਨ ਤੋਂ ਬਾਅਦ ਤਾਂ ਪੂਰਾ ਗੈਰ ਪ੍ਰਸੰਗਕ ਹੋਈ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ, ਉਹ ਬਿਲਕੁਲ ਸੈਂਟਰ ਦੇ ਵਿੱਚ ਆ ਗਈ ਹੈ। ਖੇਲਾ ਸਾਰਾ ਹੋ ਗਿਆ ਤੇ ਹੁਣ ਇਹਨਾਂ ਦੇ ਬਿਆਨ ਨੇ ਪਾਤਾ ਵਰਕਰਾਂ ਦੇ ਵਿੱਚ ਭੰਬੜ ਭੂਸਾ। ਪਰ ਕੀ ਲੱਗਦਾ ਸਾਰਾ ਕੁਛ ਮੈਨੇਜ ਹੋ ਜੂ, ਐਡਜਸਟ ਹੋ ਜੂ? ਦੇਖੋ, ਗੱਲ ਜਿਹੜੀ ਹੈ ਗੁਰਪ੍ਰੀਤ, ਇੱਥੋਂ ਸ਼ੁਰੂ ਹੋਈ ਸੀ ਗਿੱਦੜਵਾਹਾ ਤੋਂ। ਕੱਲ ਜੀ, ਜਦੋਂ ਗਿੱਦੜਵਾਹਾ ਤੋਂ ਗੱਲ ਸ਼ੁਰੂ ਹੋਈ ਤਾਂ ਦੇਰ ਸ਼ਾਮ ਕੀ ਹੋਇਆ ਕਿ ਜਿਹੜਾ ਪ੍ਰੈਸ ਨੋਟ ਆਇਆ ਸੀਗਾ, ਪ੍ਰੈਸ ਰਿਲੀਜ਼ ਜੋ ਇਹਨਾਂ ਨੇ ਕੀਤਾ ਸੀਗਾ ਜਾਰੀ, ਅਕਾਲੀ ਦਲ ਨੇ ਉਹ ਇੱਕ ਵਾਰੀ ਵਾਪਸ ਲਿਆ ਤੇ ਫਿਰ ਸੋਧ ਕੇ ਜਿਹੜਾ ਉਸ ਨੂੰ ਰਿਲੀਜ਼ ਕੀਤਾ ਗਿਆ। ਜੀ, ਸਾਡਾ ਥੋੜਾ ਜਿਹਾ ਮੱਥਾ ਠਣਕਿਆ ਕਿ ਕੀ ਚੱਲਦਾ ਪਿਆ। ਤੇ ਅੱਜ ਜੇ ਤੁਸੀਂ ਦੇਖੋਗੇ, ਇਹ 2-3 ਹਲਕੇ ਜਿਹੜੇ ਉਹ ਇਕੱਠੇ ਇਕੱਠੇ ਨਾਲ ਨਾਲ ਹੀ ਆ, ਲੰਬੀ, ਗਿੱਦੜਵਾ ਤੇ ਮਲੋਟ, ਇਹ ਬਿਲਕੁਲ ਨਾਲ ਜੁੜੇ ਨੇ। ਤੇ ਮੇਰਾ ਵਾਹ 3-4 ਹਲਕਿਆਂ ਚ ਤਾਂ ਰੈਗੂਲਰ ਹੀ ਹੈ ਨਾ, ਜੀ, ਮਤਲਬ ਕਿ ਅਬੋਰ, ਮਲੋਟ, ਗਿੱਦੜਵਾ, ਇਹ ਨੇੜੇ ਨੇੜੇ ਦੇ ਬੰਦੇ ਮਿਲਦੇ ਰਹਿੰਦੇ ਆ। ਅੱਜ ਸਾਰਾ ਦਿਨ ਭੰਬਲ ਭੂਸਾ ਇਸ ਗੱਲ ਨੂੰ ਰਿਹਾ ਸਾਡੇ ਇਲਾਕੇ 'ਚ ਕਿ ਬਈ ਗਿੱਦੜਵਾ ਤੋਂ ਸੁਖਬੀਰ ਬਾਦਲ ਜਾ ਰਹੇ ਤੇ ਡਿੰਪੀ ਦਾ ਕੀ ਬਣੂ। ਨਾਲ ਜੀ, ਡਿੰਪੀ ਦੀ ਵੀ ਚਿੰਤਾ ਹੋ ਜਾਂਦੀ ਆ। ਹੂੰ, ਤਾਂ ਲੱਗਦਾ ਹੈ ਕਿ ਡਿੰਪੀ ਢਿੱਲੋਂ ਵਾਸਤੇ ਤੇ ਦਰਵਾਜ਼ੇ ਬੰਦ ਹੀ ਕਰਾਏ। ਜੀ, ਹੁਣ ਹੋਇਆ ਉੱਥੇ ਕੀ ਆ, ਫਿਰ ਜਦੋਂ ਬਰੀਕੀ ਨਾਲ ਦੇਖਿਆ ਨਾ ਸਾਰਾ ਕੁਝ ਮੈਂ ਦੁਬਾਰਾ, ਤਾਂ ਸਮਝ ਪਈ ਗੱਲ ਕਿ ਜੀ, ਉਹ ਇੱਕ ਦਫ਼ਤਰ ਦਾ ਉਦਘਾਟਨ ਸੀ, ਜਿੱਥੇ ਕਹਿ ਲਓ ਕਿ ਲਾਵਾਰਸ ਜਿਹਾ ਖੜਿਆ ਕੈਡਰ ਪੁਰਾਣਾ ਇਹਨਾਂ ਦਾ, ਜੀ, ਅਕਾਲੀ ਦਲ ਦਾ, ਗਿੱਦੜਵਾਏ ਦਾ। ਉਹਨਾਂ ਨੇ ਮੰਗ ਕੀਤੀ ਕਿ ਬਾਦਲ ਸਾਹਿਬ ਹੁਣ ਆਪ ਆ ਜਾਓ, ਆਪ ਕਾਗਜ਼ ਭਰੋ। ਜੀ, ਜਦੋਂ 1-2 ਵਾਰੀ ਖੜਾ ਛਡਾਣਾ ਚਾਹਿਆ ਸੁਖਬੀਰ ਸਿੰਘ ਬਾਦਲ ਨੇ, ਪਰ ਉਹ ਨਹੀਂ ਮੰਨੇ। ਉਹਨੇ ਆਖਿਆ ਠੀਕ ਆ, ਜੀ, ਕਰ ਦਿਓ ਫਡਾਣਾ। ਪਰ ਜੇ ਤੁਸੀਂ ਇਹਨਾਂ ਦਾ ਪ੍ਰੈਸ ਰਿਲੀਜ਼ ਦੇਖੋਗੇ ਤਾਂ ਉਹਦੇ ਵਿੱਚ ਕੀ ਲਿਖਿਆ ਕਿ ਗਿੱਦੜਵਾਹਾ ਤੋਂ ਵੀ ਚੋਣ ਲੜਨਗੇ ਜੀ, ਸੁਖਬੀਰ ਸਿੰਘ ਵੀ, ਬਾਦਲ। ਹੁਣ ਗੱਲ ਅਸਲ ਦੇ ਵਿੱਚ ਪਤਾ ਕੀ ਆ,
ਕਿ ਹੁਣ ਜ਼ਿਆਦਾ ਤੇ ਇਸ ਮਾਮਲੇ 'ਚ ਇਹ ਸਪਸ਼ਟੀਕਰਨ ਵੀ ਨਹੀਂ ਦੇ ਸਕਦੇ। ਉਹਦੇ 'ਚ ਕੀ ਹੁੰਦਾ ਹੈ ਕਿ ਜਿਹੜਾ ਇਲੈਕਸ਼ਨ ਲੜਨ ਦਾ ਐਲਾਨ ਵਗੈਰਾ ਫੈਸਲਾ ਹੁੰਦਾ ਨਾ, ਉਹ ਕਰਦੀ ਹੈ ਪੀਏਸੀ। ਤੁਹਾਨੂੰ ਪਤਾ ਹੈ ਜੀ, ਜਿਹੜੀ ਹੁੰਦੀ ਹੈ ਨਾ, ਪਾਰਲੀਮੈਂਟਰੀ ਅਫੇਅਰਸ ਕਮੇਟੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਜੀ, ਜੀ, ਤਾਂ ਇਹ ਮੈਸੇਜ ਗਲਤ ਜਾਂਦਾ ਹੈ। ਜੀ, ਇਸ ਕਰਕੇ ਅਕਾਲੀ ਦਲ ਨੇ ਇੱਕ ਸਸਪੈਂਸ ਛੱਡ ਕੇ ਤੇ ਚੁੱਪੀ ਧਾਰ ਲਈ। ਜੀ, ਪਰ ਜਦੋਂ ਹੁਣ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਪਤਾ ਕਰਦੇ ਹਾਂ ਕਿ ਵਿਚਾਲਿਓ ਗੱਲ ਆਪਾਂ ਨੂੰ ਜਿਹੜੀ ਹੈ ਕੋਈ ਸਪਸ਼ਟ ਦਿਖਾਈ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ, ਤਾਂ ਉਹਦੇ ਚੋਂ ਇੱਕ ਗੱਲ ਸਾਫ਼ ਹੈ ਕਿ ਗਿੱਦੜਵਾਹਾ ਤੋਂ ਲੜੂਗਾ ਇਹਨਾਂ ਦਾ ਹੀ ਜੀ, ਚਾਹੇ ਤਾਂ ਉਹ ਜੀ, ਮਨਪ੍ਰੀਤ ਬਾਦਲ ਹੋਵੇ, ਚਾਹੇ ਉਹ ਭਾਜਪਾ ਬੰਨਿਓ ਆ ਜਾਏ, ਚਾਹੇ ਉਹ ਅਕਾਲੀ ਦਲ ਬੰਨਿਓ ਆ ਜਾਏ। ਜੇ ਮੰਨ ਲਓ ਗੱਠਜੋੜ ਹੁੰਦਾ ਤਾਂ ਚਾਹੇ ਉਹ ਭਾਜਪਾ ਬੰਨਿਓ ਆ ਜਾਏ, ਕੋਈ ਪ੍ਰੋਬਲਮ ਨਹੀਂ। ਜੀ, ਜਾਂ ਉਹ ਘਰ ਵਾਪਸੀ ਕਰ ਜਾਵੇ ਤਾਂ ਕੋਈ ਪ੍ਰੋਬਲਮ ਨਹੀਂ। ਜੀ, ਠੀਕ ਹੈ ਨਾ ਜੀ। ਜਾਂ ਫਿਰ ਸੁਖਬੀਰ ਸਿੰਘ ਬਾਦਲ ਦੇ ਲੜਕੇ ਦੀ ਪੜ੍ਹਾਈ 1 ਸਾਲ ਦੀ ਬਾਕੀ ਆ, ਜੀ, ਤਾਂ ਕੀ ਅਨੰਤਵੀਰ ਸਿੰਘ ਆ ਸਕਦਾ? ਪਰ ਸੁਖਬੀਰ ਸਿੰਘ ਬਾਦਲ ਬਾਰੇ ਅਕਾਲੀ ਸਫਾ ਚੋਂ ਜਿੰਨੀ ਕੁ ਸਾਨੂੰ ਜਾਣਕਾਰੀ ਹਾਸਲ ਹੋਈ ਆ ਕਿ ਸੁਖਬੀਰ ਸਿੰਘ ਬਾਦਲ ਲੰਬੀ ਤੋਂ ਲੜਨਗੇ, ਜੀ, ਲੰਬੀ ਤੋਂ ਲੜਨਗੇ। ਤੋ ਫਿਲਹਾਲ ਉੱਥੇ ਗਿੱਦੜਬਾਹਾ 'ਚ ਇੱਕ ਹੋਰ ਅਹਿਮ ਇਹਨਾਂ ਨੇ ਐਲਾਨ ਕੀਤਾ ਹੈ ਕਿ ਜਿਹੜੇ ਡਿੰਪੀ ਢਿੱਲੋਂ ਰਹੀ ਹੈ, ਇਨਡਾਇਰੈਕਟਲੀ ਇਹ ਕਹਿ ਦਿੱਤਾ, ਕਿਉਂਕਿ ਚਰਚਾਵਾਂ ਚੱਲ ਰਹੀਆਂ ਸਨ ਕਿ ਡਿੰਪੀ ਢਿੱਲੋਂ ਕਹਿੰਦੇ ਆ ਕਿ ਬਈ ਅਸੀਂ ਤਾਂ ਕਾਲੀ ਆ, ਯਾਰ ਕੋਲ ਪਰਤ ਆਉਣਾ, ਤਾਂ ਉੱਥੇ ਜੀ, ਉਹ ਵੀ ਬੂਹਾ ਬੰਦ ਕਰ ਦਿੱਤਾ ਗਿਆ ਕਿ ਜਿਨ੍ਹਾਂ ਨੇ ਇਦਾਂ ਕੀਤਾ ਉਹਨਾਂ ਦੀ ਹੁਣ ਘਰ ਵਾਪਸੀ ਅਸੰਭਵ ਆ। ਤਾਂ ਜੀ, ਖੈਰ, ਮੇਰਾ ਜਿੰਨਾ ਕੁ ਅੰਦਾਜ਼ਾ ਵੀ ਆ, ਜਿੰਨੀ ਕੁ ਸੂਝ-ਬੂਝ ਆ ਕਿ ਬਈ ਇਲੈਕਸ਼ਨ ਤੇ ਦੋਨਾਂ ਥਾਵਾਂ ਤੋਂ ਹੀ ਲੜੂਗਾ ਬਾਦਲ ਪਰਿਵਾਰ, ਜੀ, ਗਿੱਦੜਬਾਹੇ ਤੋਂ ਵੀ ਤੇ ਲੰਬੀ ਤੋਂ ਵੀ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜ਼ਿਆਦਾ ਇਮਕਾਨ ਹੈ ਕਿ ਸੁਖਬੀਰ ਸਿੰਘ ਬਾਦਲ ਲੰਬੀ ਤੋਂ ਆਉਣਗੇ, ਤੇ ਦੂਜੇ ਪਾਸੇ ਗਿੱਦੜਬਾਹਾ ਤੋਂ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਅਕਾਲੀ ਦਲ ਬਾਦਲ ਜਾਂ ਗੱਠਜੋੜ ਦਾ ਉਮੀਦਵਾਰ ਹੋ ਸਕਦਾ ਹੈ। ਬਾਕੀ ਹਾਲੇ ਬੜੀਆਂ ਦੂਰ ਦੀਆਂ ਗੱਲਾਂ ਨੇ ਗੁਰਪ੍ਰੀਤ। ਠੀਕ ਹੈ ਜੀ। ਸੁਖਬੀਰ ਸਿੰਘ ਬਾਦਲ ਐਂ ਕਰਦੇ ਹੁੰਦੇ 6 ਮਹੀਨੇ ਸਾਲ ਪਹਿਲਾਂ ਹੀ ਝੋਲਾ ਲੈ ਕੇ ਕੰਡਕਟਰਾਂ ਨੂੰ ਟਿਕਟਾਂ ਕੱਟਣ ਲੱਗ ਜਾਂਦੇ ਹੁੰਦੇ ਆ, ਤੇ ਬਾਅਦ ਦੇ ਜੀ, ਵਿੱਚ ਨਿਕਲਦਾ ਕੱਖ ਨਹੀਂ ਹੈ। ਸੋ ਫਿਲਹਾਲ ਇਹਨਾਂ ਦੀ ਜਿਹੜੀ ਇਹ ਨਜ਼ਰ ਆ, ਉਹ ਕੁਝ ਖਾਸ ਕਹਿ ਲਓ ਕਿ ਸੀਟਾਂ ਤੇ ਹੈਗੀ ਆ ਕਿ ਜਿੱਥੇ ਕੰਮ ਐ ਕਰਦੀ ਹੈ ਸੈੱਟ। ਜੇ ਤੁਸੀਂ ਹੁਣ ਵਿਰਸਾ ਸਿੰਘ ਵਲਟੋਆ ਮਾਮਲੇ 'ਚ ਦੇਖੋ ਕਿ ਉੱਥੇ ਕੀ ਹੋ ਰਿਹਾ, ਵਿਰਸਾ ਜੀ, ਸਿੰਘ ਵਲਟੋਆ ਦਾ ਯਤਨ ਇਹ ਆ ਕਿ ਕੈਰੋਂ ਫੈਮਿਲੀ ਜਿਹੜੀ ਹਾਸ਼ੀਅਤ ਹੈ ਬਿਲਕੁਲ ਪਿੱਛੇ ਧੱਕ ਦਿੱਤੀ ਜਾਵੇ, ਤੇ ਜੀ, ਉਸ ਤੋਂ ਜੀ, ਬਾਅਦ ਠੀਕ ਹੈ ਮੁੰਡੇ ਨੂੰ ਵੀ ਟਿਕਟ ਤੇ ਆਪ ਨੂੰ ਵੀ ਟਿਕਟ ਦੇ ਕੇ 2 ਥਾਵਾਂ ਤੋਂ, ਤੇ 1-2 ਜਿਹੜੀਆਂ ਉੱਥੇ ਤਰਨਤਾਰਨ ਦੇ ਵਿੱਚ ਸੀਟਾਂ ਨੇ ਉੱਥੋਂ ਨਜ਼ਦੀਕੀਆਂ ਨੂੰ ਲੜਾ ਕੇ ਬਿਲਕੁਲ ਜ਼ਿਲ੍ਹਾ ਹੀ ਆਪਣੇ ਪੱਧਰ ਤੇ ਸੈੱਟ ਕਰ ਦਿੱਤਾ ਜਾਵੇ। ਤਾਂ ਮਤਲਬ ਕਿ ਜੀ, ਬਥੇਰਾ ਕੁਛ ਹੈ, ਜੋੜ ਤੋੜ ਹੁਣ ਤੋਂ ਸ਼ੁਰੂ ਨੇ, ਪਰ ਫਾਈਨਲੀ ਕੀ ਹੋਏਗਾ ਆਉਣ ਵਾਲਾ ਸਮਾਂ ਦੱਸੇਗਾ। ਜੀ। ਦੇਖਦੇ ਹਾਂ ਕੀ ਉਥਲ-ਪੁਥਲ ਹੁੰਦੀ ਹੈ। ਵੈਸੇ ਪਾਰਲੀਮੈਂਟਰੀ ਅਫੇਅਰ ਕਮੇਟੀ ਵਾਲੀ ਤੁਸੀਂ ਜਿਹੜੀ ਗੱਲ ਆਖੀ ਹੈ, ਇੱਥੇ ਤਾਂ ਆਪ ਹੀ ਸੁਪਰੀਮੋ, ਆਪ ਹੀ ਸਾਰਾ ਕੁਝ ਨੇ। ਕਿਹੜਾ ਟਾਈਮ ਉਹ ਲਾਉਂਦੇ ਨਹੀਂ ਨੇ, ਹੈ ਤੇ ਸਿੱਧਾ ਫਿਰ ਤੋਂ ਖਾਨਾ ਐਲਾਨ ਹੀ ਪੂਰਤੀ ਤੇ ਕਰਨਾ। ਹੁੰਦੀ ਹੈ ਨਾ, ਫਿਰ ਜੀ, ਜੀ। ਲੋਕ ਲੱਜਾ ਤੇ ਹੁੰਦੀ ਹੈ ਨਾ। ਹੁਣ ਤੁਸੀਂ ਤੇ ਸਿੱਧਾ ਹੀ ਚੱਲ ਪਏ ਹੋ। ਜੀ, ਅੱਗੇ ਚੱਲਦੇ ਹਾਂ ਜੀ। ਭਾਜਪਾ ਨੇ ਲਾਇਆ ਜੀ ਕਹਿੰਦੇ ਟੈਕਸ ਅੱਤਵਾਦ ਦੇ ਦੋਸ਼। ਇਹ ਭਾਜਪਾ ਟੈਕਸ ਦੋਸ਼ ਕਿਹਦੇ ਤੇ ਲਾਈ ਜਾਂਦੀ ਹੈ ਇਹੋ ਜਿਹੇ? ਇਹ ਉੱਥੇ ਹੀ ਲਾਉਂਦੀ ਆ ਜਦੋਂ ਸੂਬਿਆਂ ਦੇ ਵਿੱਚ ਇਹਨਾਂ ਦੀ ਸਰਕਾਰ ਨਾ ਹੋਵੇ ਗੁਰਪ੍ਰੀਤ ਜੀ, ਉੱਥੋਂ ਇਹਨਾਂ ਨੂੰ ਬਹੁਤ ਲੋਕਲ ਮੁੱਦੇ ਮਿਲਦੇ ਆ, ਤੇ ਜੀ, ਉਹਦਾ ਨਹੀਂ ਇਹ ਗੌਲ ਦੀ ਸਟੇਟਾਂ ਦੇ ਵਿੱਚ ਕੀ ਹਾਲਤ ਆ। ਅੱਛਾ, ਗੱਲ ਇਹ ਆ ਕਿ ਇਹਨਾਂ ਨੇ ਜੋ ਦੋਸ਼ ਲਾਏ ਆ, ਜਿਹੜੇ ਇਹਨਾਂ ਦੇ ਅਨਿਲ ਸਰੀਨ ਜੀ ਆ, ਜੀ, ਅੱਛੇ ਵਿਅਕਤੀ ਨੇ। ਮੈਂ ਇਹਨਾਂ ਨੂੰ ਅੱਛਾ ਇਸ ਕਰਕੇ, ਤੁਹਾਨੂੰ ਪਤਾ ਮੈਂ ਅੱਛਾ ਕਹਿ ਦਿੰਦਾ ਹੁੰਦਾ ਚਾਹੇ ਕੋਈ ਵੀ ਹੋਵੇ ਜਿਹਦੇ 'ਚ ਕੁਆਲਿਟੀ ਆ, ਮਤਲਬ ਕਿ ਪੜ੍ਹੇ ਲਿਖੇ ਇਨਸਾਨ ਨੇ ਤੇ ਪੇਸ਼ੇਵਰ ਬੰਦੇ ਆ, ਬਹੁਤ ਸਲੀਕੇ ਨਾਲ ਬੋਲਦੇ। ਮੈਂ ਡਿਬੇਟ ਵਗੈਰਾ 'ਚ ਇਹਨਾਂ ਦੇ ਨਾਲ ਆਇਆ ਵੀ ਆ ਤੇ ਦੇਖਿਆ ਵੀ ਇਹਨਾਂ ਨੂੰ ਅਕਸਰ। ਖੈਰ, ਇਹ ਹੈਗੇ ਆ ਜਨਰਲ ਸੈਕਟਰੀ। ਤਾਂ ਇਹਨਾਂ ਨੇ ਇੱਕ ਦਾਅਵਾ ਕੀਤਾ ਹੈ ਕਿ ਰਾਜ ਸਰਕਾਰ ਦੇ ਜਿਹੜਾ ਐਕਸਾਈਜ਼ ਤੇ ਟੈਕਸੇਸ਼ਨ ਡਿਪਾਰਟਮੈਂਟ ਆ, ਉਹਨਾਂ ਵੱਲੋਂ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਵਸੂਲੀ ਦਾ ਇੱਕ ਸੰਦ ਬਣਾ ਦਿੱਤਾ ਗਿਆ ਜੀ, ਕਿ ਇਸ ਵਜ੍ਹਾ ਨਾਲ ਰਾਜ ਦਾ ਜਿਹੜਾ ਉਦਯੋਗਿਕ ਮਾਹੌਲ ਆ, ਉਹ ਡਰ ਅਤੇ ਦਬਾਅ ਦੇ ਵਿੱਚ ਘਿਰ ਗਿਆ। ਚੰਡੀਗੜ੍ਹ 'ਚ ਬਕਾਇਦਾ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ। ਇਹਨਾਂ ਨੇ ਦੋਸ਼ ਲਾਇਆ ਕਿ ਟੈਕਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਮਹੀਨੇ ਦੇ ਵਿੱਚ ਘੱਟ ਤੋਂ ਘੱਟ 4 ਨਿਰੀਖਣ ਕਰਨ ਦਾ
ਹੁਕਮ ਹੋਇਆ ਤੇ ਹਰ ਨਿਰੀਖਣ ਦੇ ਵਿੱਚ 8 ਤੋਂ 10 ਲੱਖ ਰੁਪਏ ਦੀ ਵਸੂਲੀ ਦਾ ਟਾਰਗੇਟ ਦਿੱਤਾ ਗਿਆ ਹੈ। ਤਾਂ ਦੇਖੋ ਗੱਲ ਗੁਰਪ੍ਰੀਤ ਜੀ ਪਤਾ ਕੀ ਆ, ਮੈਂ ਇਸ ਗੱਲ ਦੀ ਪੁਸ਼ਟੀ ਤੇ ਨਹੀਂ ਕਰਦਾ, ਇਹਨਾਂ ਕੋਲ ਦਸਤਾਵੇਜ਼ ਹੋਣਗੇ। ਪਿਛਲੇ ਦਿਨੀ ਮੇਰੇ ਨਾਲ ਕੋਈ ਵਿਅਕਤੀ ਬੈਠਾ ਸੀਗਾ ਤੇ ਕਹਿ ਲਓ ਕਿ ਅਫਸਰਸ਼ਾਹੀ ਦੇ ਵਿੱਚ, ਉਸਨੇ ਕਿਹਾ ਕਿ ਟਰਾਂਸਪੋਰਟ ਦੇ ਇੱਕ ਅਹੁਦੇ ਦੇ ਅਧਿਕਾਰੀਆਂ ਨੂੰ ਪੂਰੇ ਪੰਜਾਬ 'ਚ 1 ਮਹੀਨੇ ਦਾ 1 ਕਰੋੜ ਦਾ ਟਾਰਗੇਟ ਆ ਕਿ ਸਰਕਾਰ ਦੇ ਖਜ਼ਾਨੇ 'ਚ ਲਿਆਓ, ਜਿੱਦਾਂ ਮਰਜ਼ੀ ਲਿਆਓ। ਕਿ ਜੀ, ਟਾਰਗੇਟ ਤਾਂ ਹੈਗੇ। ਮੈਂ ਇਸ ਬਾਰੇ ਨਹੀਂ ਕਹਿੰਦਾ ਕਿ ਕਿੰਨੀ ਵਸੂਲੀ ਚੱਲ ਰਹੀ ਆ, ਉਦਯੋਗਾਂ ਦਾ ਕੀ ਹਾਲ ਹੈ, ਮੈਨੂੰ ਅਫਸਰਸ਼ਾਹੀ 'ਚੋਂ ਕਿਸੇ ਬੰਦੇ ਨੇ ਦੱਸਿਆ। ਜੀ, ਤਾਂ ਮਤਲਬ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਆ ਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਇਨਸਪੈਕਟਰੀ ਰਾਜ ਬਣ ਜਾਂਦਾ ਹੈ ਕਿ ਇਨਸਪੈਕਸ਼ਨ ਦੇ ਨਾਮ ਤੇ ਤੁਸੀਂ ਕੰਮ ਕਰਨ ਹੀ ਨਹੀਂ ਦਿਓਗੇ, ਸੰਘੀ ਜੀ, ਕੁੱਟੀ ਜਾਓਗੇ ਤੇ ਅਖੀਰ ਪਲਾਇਨ, ਹਿੰਦੀ 'ਚ ਪਲਾਇਨ ਬੋਲਦੇ, ਆਪਾਂ ਕਹਿੰਦੇ ਹਿਜਰਤ, ਕਿ ਫਿਰ ਜੀ, ਉਦਯੋਗ ਉੱਥੋਂ ਭੱਜਣਾ ਸ਼ੁਰੂ ਹੋ ਜਾਂਦਾ ਹੈ। ਤੇ ਇਹ ਚੀਜ਼ਾਂ ਭਾਜਪਾ ਨੂੰ ਸੂਟ ਕਰ ਰਹੀਆਂ ਨੇ। ਪਤਾ ਨਹੀਂ ਜੀ, ਕਿਉਂ ਭਾਜਪਾ ਵਾਸਤੇ ਹਰ ਸਰਕਾਰ ਦੀ ਨਾਕਾਮੀ ਬਹੁਤ ਵਧੀਆ। ਹੁਣ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ, ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਹੁੰਦਾ ਕਿ ਕਾਂਗਰਸ ਟੁੱਟੇਗੀ, ਫਾਇਦਾ ਕਿਸ ਨੂੰ ਹੋਣਾ ਹੈ? ਭਾਜਪਾ ਜੀ, ਨੂੰ। ਜੀ, ਜੀ, ਅਕਾਲੀ ਉਤਲ-ਪੁਤਲ ਦਾ ਸ਼ਿਕਾਰ ਹੋਣਗੇ, ਜ਼ਿਆਦਾ ਫਾਇਦਾ ਹੋ ਜਾਏਗਾ ਆਮ ਆਦਮੀ ਪਾਰਟੀ ਨੂੰ। ਅੱਜ ਦੀ ਘੜੀ ਤੁਸੀਂ ਵੇਖੋ ਕਿ ਭਾਜਪਾ ਵਾਲੇ ਸਪੋਰਟ ਕਰ ਰਹੇ ਹੈ ਇਨਡਾਇਰੈਕਟਲੀ ਬੀਬੀ ਜੀ ਦੇ ਬਿਆਨਾਂ ਨੂੰ। ਜੀ, ਤੋ ਜੀ, ਇਸ ਕਰਕੇ ਮੈਂ ਬਲੀਏਵਾਲ ਜੀ ਦੀ ਮਿਸਾਲ ਦੇ ਕੇ ਕਹਿ ਰਿਹਾ। ਤੋ ਇਹ ਚੀਜ਼ਾਂ ਹਨ ਕਿ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਜਿੰਨਾ ਇਹ ਕੰਮ ਕਰਨਗੇ, ਕਰ ਤੇ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਰਹੇ ਨੇ, ਇਹਦੇ ਵਿੱਚ ਕੀ ਲੁਕਾ ਆ, ਪਰ ਉਹ ਮਾਹੌਲ ਜਿਹੜਾ ਹੈ ਤੁਹਾਨੂੰ ਪਤਾ ਹੈ, ਉਦਯੋਗਪਤੀ ਜਿਹੜਾ ਹੁੰਦਾ ਹੈ ਨਾ, ਉਹਨੇ ਕੌਮੀ ਪੱਧਰ ਤੇ ਦੇਖਣੀ ਹੁੰਦੀ ਹੈ ਪੋਲਿਟਿਕਸ, ਕਿ ਕੌਮੀ ਪੱਧਰ ਤੇ ਸਾਡਾ ਕੌਣ ਹੋ ਸਕਦਾ ਹੈ। ਤਾਂ ਫਿਰ ਤੁਸੀਂ ਦੇਖ ਲਓ 29 ਤੱਕ ਉੱਤੇ ਸਰਕਾਰ ਆ ਤੇ ਅਗਲਾ ਕਹਿੰਦਾ ਕਿ ਕੋਈ ਗੱਲ ਨਹੀਂ, ਤੇ ਲੁਧਿਆਣਾ ਉਦਯੋਗਿਕ ਸ਼ਹਿਰ ਆ, ਰਵਨੀਤ ਬਿੱਟੂ ਉੱਥੋਂ ਆਉਂਦੇ ਆ। ਫਰਜ਼ ਕਰੋ ਕੱਲ ਨੂੰ ਰਵਨੀਤ ਬਿੱਟੂ ਨੂੰ ਹੋਰ ਵੀ ਪਾਵਰ ਦੇ ਦਿੱਤੀ ਜਾਂਦੀ ਆ ਪੰਜਾਬ ਦੇ ਵਿੱਚ, ਤੇ ਉਹ ਜਿਹੜੇ 3-4 ਆਪਣੇ ਉਦਯੋਗਿਕ ਸ਼ਹਿਰ ਆ ਉਹਨਾਂ ਦੇ ਵਿੱਚ ਜਾ ਕੇ ਗੋਲਬੰਦੀ ਸਟਾਰਟ ਕਰ ਦਿੰਦੇ ਆ ਕਿ ਕੋਈ ਗੱਲ ਨਹੀਂ ਅਸੀਂ ਬੈਠੇ ਆ। ਤੇ ਅਫਸਰਸ਼ਾਹੀ ਤਾਂ ਤੁਹਾਨੂੰ ਪਤਾ ਆਉਣ ਵਾਲੇ ਦਿਨਾਂ 'ਚ ਇਹ ਤੇ ਨਿਊਟਰਲ ਹੋ ਜਾਏਗੀ, ਗੇਅਰ ਇਹਦੇ ਨਿਕਲ ਜਾਣੇ। ਤਾਂ ਤੁਸੀਂ ਸੋਚ ਕੇ ਦੇਖੋ ਕਿ ਉਹਦਾ ਫਾਇਦਾ ਕਿਸ ਨੂੰ ਹੋ ਸਕਦਾ। ਇਸ ਵਾਸਤੇ ਜੀ, ਮੇਰੇ ਖਿਆਲ ਦੇ ਨਾਲ ਇਹ ਜਿਹੜੀ ਸਾਡੀ ਸਰਕਾਰ ਆ, ਠੀਕ ਆ, ਕਿਸੇ ਨੂੰ ਤੁਸੀਂ ਬੇਲਗਾਮ ਵੀ ਨਹੀਂ ਛੱਡ ਸਕਦੇ, ਪਰ ਲਗਾਮ ਕੱਸਣ ਦੇ ਨਾਮ ਤੇ ਤੁਸੀਂ ਕਿਸੇ ਦਾ ਰੁਜ਼ਗਾਰ, ਕਿਸੇ ਦਾ ਧੰਦਾ ਚੌਪਟ ਕਰਨ ਦੇ ਕਿਨਾਰੇ ਤੇ ਪਹੁੰਚ ਜਾਓ ਤਾਂ ਉਹ ਵੀ ਗਲਤ ਜੀ, ਆ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਬੀਡੀਪੀਓ ਬਲਜੀਤ ਕੌਰ ਦਾ ਤਬਾਦਲਾ ਹੋ ਗਿਆ। ਇਹ ਉਹੀ ਬੀਬੀ ਨਹੀਂ ਜਿਹੜੇ ਕਹਿੰਦੇ ਸੀ ਵੀ ਭਾਈ ਵਿਰੋਧੀਆਂ ਨੂੰ ਤਾਂ ਲੱਭ ਹੀ ਨਹੀਂ ਰਹੇ ਕੈਂਡੀਡੇਟ? ਹੁਣ ਇਹਨਾਂ ਨੂੰ ਵੀ ਕੋਈ ਜਗ੍ਹਾ ਨਹੀਂ ਲੱਭਣੀ ਜਦੋਂ ਤੱਕ ਕੋਡ ਆਫ ਕੰਡਕਟ ਲੱਗਾ ਬਹਿਣ ਲਈ। ਜੀ, ਤਾਂ ਗੱਲ ਇਹ ਆ ਕਿ ਬੀਬੀ ਜੀ ਤੁਹਾਨੂੰ ਪਤਾ ਹੀ ਆ, ਜਿਸ ਤਲਖ ਲਹਿਜੇ 'ਚ ਬੋਲ ਰਹੇ ਸੀਗੇ, ਇਹਨਾਂ ਦਾ ਲਹਿਜਾ ਤਲਖ ਰਹਿੰਦਾ ਹੈ ਤੇ ਉਸ ਲਹਿਜੇ ਦੀ ਸਾਰੀ ਵੀਡੀਓਗ੍ਰਾਫੀ ਹੋ ਗਈ, ਪਤਾ ਲੱਗ ਗਿਆ ਕਿਸ ਤਰ੍ਹਾਂ ਐਸਐਚਓ ਨੂੰ ਕਹਿ ਰਹੇ ਆ, ਕਿਸ ਤਰ੍ਹਾਂ ਇਹ ਬੋਲ ਰਹੇ ਨੇ। ਤਾਂ ਮੇਰੇ ਖਿਆਲ ਦੇ ਨਾਲ ਇਹ ਸਲੀਕਾ ਠੀਕ ਨਹੀਂ ਹੈ ਗੁਰਪ੍ਰੀਤ। ਅਕਾਲੀਆਂ ਨੂੰ ਤੇ ਇਹ ਬੀਬੀ ਜੀ ਟੁੱਟ ਕੇ ਪੈਂਦੇ ਸੀ, ਲੇਖ ਲਿਖਦੇ ਹੁੰਦੇ ਸਨ। ਮੈਂ ਤਾਂ ਇਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦਾ, ਲੰਬੀ ਵੀ ਰਹੇ ਨੇ, ਜੀ, ਮੈਂ ਤਾਂ ਬਹੁਤ ਲੰਬੇ ਸਮੇਂ ਤੋਂ ਜਾਣਦਾ ਇਹਨਾਂ। ਤੋ ਬੀਬੀ ਜੀ ਲੰਬੇ ਲੰਬੇ ਲੇਖ ਲਿਖਿਆ ਕਰਦੇ ਸਨ। ਜੀ, ਤੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਕਿ ਬਈ ਤੁਹਾਨੂੰ ਕਿਸੇ ਵੀ ਸਰਕਾਰ ਦੇ ਪ੍ਰਤੀ ਇੱਕ ਤੇ ਉਲਾਰਵਾਦੀ ਨਹੀਂ ਹੋਣਾ ਚਾਹੀਦਾ, ਤੇ ਦੂਜਾ ਹੈ ਕਿ ਸਰਕਾਰ ਗਲਤ ਕਰ ਰਹੀ ਹੈ ਤੇ ਤੁਸੀਂ ਉਹਦਾ ਗਲਤ ਮਤਲਬ ਕਿ ਹੋ ਕੇ ਸਾਥ ਦੇਣ ਦੀ ਥਾਂ ਤੇ ਤੁਹਾਨੂੰ ਤਾਂ ਚਾਹੀਦਾ ਕਿ ਤੁਸੀਂ ਸਹੀ ਕੰਮ ਕਰੋ। ਤਾਂ ਉਹ ਜੀ, ਤੁਸੀਂ ਵੀਡੀਓ ਸਾਰਿਆਂ ਨੇ ਦੇਖੀ ਹੋਣੀ ਆ, ਉਹਦੇ ਚ ਬੀਬੀ ਬਲਜੀਤ ਕੌਰ ਜੀ ਦਾ ਜਿਹੜਾ ਲਹਿਜ਼ਾ ਸੀਗਾ ਉਹ ਠੀਕ ਨਹੀਂ ਸੀ। ਫਿਰ ਉਹ ਤੁਹਾਨੂੰ ਪਤਾ ਕੋਡ ਆਫ ਕੰਡਕਟ ਲੱਗਾ, ਸ਼ਿਕਾਇਤਾਂ ਜੀ, ਵਕੈਤਾਂ ਹੋ ਜਾਂਦੀਆਂ ਨੇ ਅੱਜ ਕੱਲ੍ਹ। ਸੋ ਤਬਾਦਲਾ ਕਹਿ ਲਓ ਜਾਂ ਇਹਨਾਂ ਨੂੰ ਇੱਕ ਸਖਤੀ ਨਾਲ ਹੁਕਮ ਪਾਲਣ ਦਾ ਕਹਿ ਦਿੱਤਾ ਗਿਆ ਕਿ ਜਦ ਤੱਕ ਕੋਡ ਆਫ ਕੰਡਕਟ ਲੱਗਾ, ਚੋਣ ਨਹੀਂ ਹੋ ਜਾਂਦੀ, ਤਦ ਤੱਕ ਤੁਹਾਨੂੰ ਸੀਟ ਨਹੀਂ ਮਿਲੇਗੀ। ਉਧਰ ਕੈਪ ਲੱਗਿਆ ਇੰਡੀਗੋ ਦੇ ਉੱਪਰ, ਖਾਸਾ ਖਰਾਬ ਕਰ ਰਿਹਾ ਹੈ ਆਪਣੇ ਕਸਟਮਰਸ ਨੂੰ, ਤੇ ਪਰ ਬੇਅਸਰ ਹੈ ਉਹ ਕੈਪ ਲੱਗਾ ਹੋਇਆ ਵੀ ਕਹਿੰਦੇ। ਹਾਂਜੀ, ਕੈਪ ਦਾ ਮਤਲਬ ਹੁੰਦਾ ਕਿ ਇੱਕ ਹੱਦ, ਨਿਸ਼ਚਿਤ ਹੱਦ, ਜੀ, ਪਰ ਉਹ ਜੀ, ਕੈਪ ਕੂਪ ਦੀ ਪਰਵਾਹ ਹੀ ਨਹੀਂ ਕਰਦੇ ਇੰਡੀਗੋ ਵਾਲੇ, ਤੇ ਦੱਬੀ ਆਉਂਦੇ ਨੇ ਕੰਮ। ਤੁਸੀਂ ਜੀ, ਵੇਖੋ ਕਿ ਕੈਪ ਦੇ ਵਿੱਚ ਕੀ ਆ, ਕਿ ਇੱਕ ਮਿਸਾਲ ਲੈ ਲਓ ਤੁਸੀਂ ਕਿ ਜੇ ਆਪਾਂ ਗੱਲ ਕਰੀਏ ਕਿ ਅੰਮ੍ਰਿਤਸਰ ਤੇ ਚੰਡੀਗੜ੍ਹ 250 ਕਿਲੋਮੀਟਰ ਕੇ ਫਿਕਸ ਕਰ ਦਿੱਤਾ ਕਿ 10,000 ਲੱਗੂਗਾ, ਉਹ ਤਦ ਵੀ ਜੀ, 12 13 14 ਲਈ ਜਾਂਦੇ ਨੇ। ਤੇ ਇਹਦਾ ਮਤਲਬ ਹੂੰ, ਕਿ ਕੈਪ ਬੇਸ ਆ। ਉਹਦੇ ਚ ਵੀ ਕੀ ਆ ਕਿ ਇਹਨਾਂ ਨੇ ਨਾ ਇੱਕ ਘੁੰਡੀ ਲੱਭ ਲਈ ਇਹਦੇ ਚੋਂ। ਘੁੰਡੀ ਕਿਵੇਂ ਲੱਭੀ?
ਕੁੰਡੀ ਇਹ ਲੱਭੀ ਕਿ ਮਤਲਬ ਜਦੋਂ ਇਹਨਾਂ ਨੇ ਕੈਪ ਲਾਈ ਤਾਂ ਜਿਹੜੀਆਂ ਕਨੈਕਟਡ ਫਲਾਈਟਾਂ ਹੁੰਦੀਆਂ ਨੇ ਜੀ, ਉਹ ਉਹਨਾਂ ਨੇ ਆਧਾਰ ਬਣਾ ਲਿਆ ਕਿ ਉਹਨਾਂ ਤੇ ਲਾਗੂ ਨਹੀਂ ਹੁੰਦੀ, ਉਹ ਤਦ ਵੀ ਕੰਮ ਦੱਬੀ ਆਉਂਦੇ ਆ। ਸੋ ਬਹੁਤ ਜੀ, ਬੁਰਾ ਹਾਲ ਆ। ਕੱਲ ਤੱਕ ਮੇਰੇ ਖਿਆਲ ਦੇ ਨਾਲ 4500 ਡੋਮੈਸਟਿਕ ਫਲਾਈਟ ਜਿਹੜੀ ਆ ਉਹ ਰੱਦ ਹੋ ਚੁੱਕੀ ਸੀ। ਇੱਥੋਂ ਤੱਕ ਹਾਲ ਆ ਗੁਰਪ੍ਰੀਤ ਜੀ ਕਿ ਅੰਮ੍ਰਿਤਸਰ ਕੱਲ ਮਤਲਬ ਕਿ ਜਮਾਵੜਾ ਲੱਗਾ ਹੋਇਆ ਸੀ ਲੋਕਾਂ ਦਾ ਇਸ ਗੱਲ ਨੂੰ ਲੈ ਕੇ ਕਿ ਸਾਡਾ ਸਮਾਨ ਤੇ ਲਿਆ ਦਿਓ ਵੀ ਜੀ। 4-5 ਦਿਨ ਹੋ ਗਏ ਅਸੀਂ ਤੇ ਭੌਂ ਕੇ ਆਪਦੇ ਘਰਾਂ ਨੂੰ ਵੀ ਚਲੇ ਗਏ, ਸਾਡਾ ਸਮਾਨ ਤੇ ਦੇ ਦਿਓ, ਰੱਬ ਦਾ ਵਾਸਤਾ ਹੈ। ਤਾਂ ਹੂੰ, ਗੱਲ ਇਹ ਆ ਕਿ ਰਿਫੰਡ ਵੀ ਇਹਨਾਂ ਨੇ ਬੇਸ਼ੱਕ ਕੀਤਾ ਪਰ ਹਾਲੇ ਰਿਫੰਡ ਦੀ ਰਕਮ ਜਿਹੜੀ ਆ 100% ਚਲੇ ਗਈ ਆ। ਇਹਦੇ ਤੇ ਵੀ ਕਿਤੇ ਨਾ ਕਿਤੇ ਸ਼ੱਕ ਹੈ। ਬਾਕੀ ਜੋ ਵੀ ਹੋ ਰਿਹਾ ਹੈ ਇਹ ਤੇ ਸਿਸਟਮ ਦੀ ਕਹਿ ਲਓ ਕਿ ਨਲਾਇਕੀ ਆ। ਇਹਦੀ ਜੇ ਆਪਾਂ ਵੇਖੀਏ ਕਿ ਨਾਇਡੂ ਦਾ ਮੁੰਡਾ ਜਿਹੜਾ ਚੰਦਰਬਾਬੂ ਨਾਇਡੂ ਉਹਦਾ ਮੁੰਡਾ ਡੀਜੀਸੀਏ ਸਾਂਭਦਾ ਤੇ ਉਹ ਏਵੀਏਸ਼ਨ ਮਿਨਿਸਟਰ ਆ। ਉਹ ਗਾ ਇੰਡੀਗੋ ਵਾਲੇ 65% ਉਹ ਇੱਥੇ ਸਾਰਾ ਨੈਟਵਰਕ ਰੱਖੀ ਬੈਠੇ ਆ ਤੇ ਯਾਨੀ ਜੀ, 2-4 ਬੰਦਿਆਂ ਦਾ ਸਿਸਟਮ ਹੈ, ਕਿਹੜਾ ਬਹੁਤਾ ਵੱਡਾ ਸਿਸਟਮ ਆ। ਤੇ ਇਸ ਜੀ, ਕਰਕੇ ਇਸ ਸਿਸਟਮ ਦੀ ਜਿਹੜੀ ਨਲਾਇਕੀ ਲੋਕ ਬਰਦਾਸ਼ਤ ਕਰ ਰਹੇ ਨੇ ਤਾਂ ਇਹਦੇ ਵਿੱਚ ਨਰਿੰਦਰ ਮੋਦੀ ਦਾ ਕਾਰਪੋਰੇਟ ਮਾਡਲ ਔਰ ਖਾਸ ਤੌਰ ਤੇ ਕਹਿ ਲਓ ਕਿ ਇੱਕ ਨਿਰਪੱਖ ਮੁਕਾਬਲੇਬਾਜ਼ੀ ਤੋਂ ਰਹਿਤ ਜਿਹੜਾ ਕਾਰਪੋਰੇਟ ਮਾਡਲ ਆ ਉਸਨੇ ਹੀ ਇਹ ਰੰਗ ਦਿਖਾਏ ਆ। ਤਾਂ ਫਿਲਹਾਲ ਹੂੰ, ਹੁਣ ਜਿਹੜਾ ਐਵੀਏਸ਼ਨ ਮਿਨਿਸਟਰ ਆ ਉਹ ਕਹਿੰਦਾ ਕਿ ਬਈ ਗਰੋਥ ਚੰਗੀ ਆ, 5 에ਅਰਲਾਈਨਸ ਨਵੀਆਂ ਪਾ ਦਿਓ, ਹੁਣ ਪਾਈਆਂ ਜਾ ਸਕਦੀਆਂ ਮੌਕਾ। ਮੈਂ ਕਿਹਾ ਬਸ ਠੀਕ ਹੈ, ਤੁਹਾਡੇ ਕਹਿਣ ਦੀ ਦੇਰ ਆ। ਜਿਵੇਂ ਉਹ ਅਰੁਣਾ ਰਾਣੀ ਕਿਹੜੀ ਉਹ ਰਾਖੀ ਉਹ ਇੱਕ ਫਿਲਮ ਜੀ, 'ਚ ਉਹ ਕਹਿੰਦੀ ਹੈ ਮੇਰੇ ਕਰਨ ਅਰਜੁਨ ਆਏਗੇ। ਮੈਂ ਕਿਹਾ ਆ ਜਾਣਗੇ ਅਡਾਨੀ ਅੰਬਾਨੀ ਪਾ ਦੇਣਗੇ ਜੀ, ਜਹਾਜ਼। ਅਡਾਨੀ ਦੇ ਪਾਇਲਟ ਸਿਖਲਾਈ ਦੇਣ ਵਾਲੀ ਕੰਪਨੀ ਤੇ ਉਹ ਜਿਹੜੀ ਆ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਤੇ ਐਕਵਾਇਰ ਕਰ ਹੀ ਲਈ ਹੈ ਤਾਂ ਜਲਦੀ ਉਹ ਜੀ, ਜਹਾਜ਼ ਵੀ ਲੈ ਆਏਗਾ, ਚੜੇ ਫਿਰਿਓ। ਹੂੰ, ਤੋ ਇਹੋ ਜੀ ਹਾਲਤ ਬਣ ਗਈ ਹੈ। ਸਭ ਇਹਨਾਂ ਦੀ ਨਲਾਇਕੀ ਆ। ਇਸ ਨਪੁੰਸਕ ਸਿਸਟਮ ਦੀ ਇਹ ਦੇਣ ਆ ਕਿ ਹਜ਼ਾਰਾਂ ਬੰਦੇ ਜਿਹੜੇ ਆ ਹਜ਼ਾਰਾਂ ਤੁਸੀਂ ਦੇਖੋ ਲੜਕੀਆਂ ਪੈਡ ਨੂੰ ਤਰਸ ਰਹੀਆਂ, ਬੱਚੇ ਦੁੱਧ ਨੂੰ ਤਰਸ ਰਹੇ ਆ, ਬਜ਼ੁਰਗ ਦਵਾਈਆਂ ਨੂੰ ਤਰਸ ਰਹੇ ਆ। ਇਹਨਾਂ ਦਾ ਤਾਂ ਪਤਾ ਨਹੀਂ ਮਨ ਕਿਉਂ ਨਹੀਂ ਪਸੀਜਦਾ। ਔਰ ਮੈਨੂੰ ਤੇ ਸੁਪਰੀਮ ਕੋਰਟ ਤੇ ਵੀ ਹੈਰਾਨੀ ਹੁੰਦੀ ਹੈ ਕਿ ਮਾਮਲਾ ਗਿਆ ਤੇ ਉਹਨਾਂ ਨੇ ਮਾਮਲਾ ਹੀ ਨਹੀਂ ਸੁਣਿਆ ਹੈ। ਹੂੰ, ਜੀ। ਹੈਰਾਨੀ ਤਾਂ ਆਪੇ ਹੀ ਹੁੰਦੀ ਹੈ ਜਦੋਂ ਇੰਨੇ ਲੋਕ ਪਰੇਸ਼ਾਨ ਹੋ ਰਹੇ ਨੇ, ਤੰਗੀ ਚੱਲ ਰਹੇ ਨੇ, ਤਾਂ ਬਹੁਤ ਸਾਰੀਆਂ ਤਸਵੀਰਾਂ ਸਾਫ਼ ਹੁੰਦੀਆਂ ਨੇ ਕਿ ਕਿਹੜੀ ਅਥਾਰਟੀ ਕਿਹੋ ਜਿਹੀ ਭੂਮਿਕਾ ਨਿਭਾ ਰਹੀ ਹੈ ਆਪਣੇ ਪੱਧਰ ਦੇ ਉੱਪਰ। ਸੋ ਇੱਥੇ ਹੀ ਸਮਾਂ ਹੁੰਦਾ ਹੈ ਜੀ ਪ੍ਰੋਗਰਾਮ ਦਾ ਸਮਾਪਤ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ।